ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਸਿਹਤ ਸੰਭਾਲ ਦਾ। ਇਹ ਵੀਰਵਾਰ ਦਾ ਅੱਜ ਦਾ ਜਿਹੜਾ ਵਿਸ਼ੇਸ਼ ਪ੍ਰੋਗਰਾਮ, ਜਿਸ ਦੇ ਵਿੱਚ ਆਪਣੇ ਨਾਲ ਜਗਵੀਰ ਸਿੰਘ ਜੀ ਜੁੜਦੇ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਹਿਯੋਗੀ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਬੀਸਲਾ ਪਰਿਵਾਰ, ਬੇਕਰਸਫੀਲਡ, ਮਹਿੰਦਰ ਸਿੰਘ ਭੰਗਲ ਇੰਡੀਆਨਾ, ਬਹਾਦਰ ਸਿੰਘ ਗਿੱਲ ਫਾਊਲਰ, ਮਨਜੀਤ ਸਿੰਘ ਜਹਾਨ ਵਰਜੀਨੀਆ, ਗੁਰਮੀਤ ਸਿੰਘ UK, ਬਲਕਾਰ ਸਿੰਘ, ਅਮਰਜੀਤ ਕੌਰ ਗਿੱਲ ਬੇਕਰਸਫੀਲਡ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜੋਗਿੰਦਰ ਸਿੰਘ ਰੈਡਲੀ, ਬਲਵੰਤ ਕੌਰ ਮਾਂਗਟ ਓਹਾਇਓ, ਦਲਬੀਰ ਸਿੰਘ, ਜਸਵੰਤ ਕੌਰ ਅਟਵਾਲ ਯੂਬਾ ਸਿਟੀ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪਰਮਾਤਮਾ ਅੱਗੇ ਇਹਨਾਂ ਦੀ ਚੰਗੀ ਤੰਦਰੁਸਤੀ ਦੀ ਅਰਦਾਸ ਕਰਦੇ ਹਾਂ। ਅਤੇ ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਅਤੇ ਆਓ ਆਪਾਂ ਜਿਹੜੀ ਗੱਲਬਾਤ ਆ ਉਹ ਜਗਵੀਰ ਜੀ ਨਾਲ ਸ਼ੁਰੂ ਕਰਦੇ ਹਾਂ। ਅਤੇ ਉਸ ਤੋਂ ਪਹਿਲਾਂ ਜਿਹੜਾ ਉਹ ਦੱਸਦੇ ਜਾਈਏ ਵੀ ਇਸ ਵੀਰਵਾਰ ਵਾਲੇ ਜਿਹੜੇ ਪ੍ਰੋਗਰਾਮ ਆ ਉਹ 3:30 ਵਜੇ ਤੋਂ 4 ਵਜੇ ਤੱਕ ਹੁੰਦਾ ਹੈ। ਅਤੇ ਜਿਹੜਾ ਮੰਗਲਵਾਰ ਨੂੰ, ਜਿਸ ਦੇ ਵਿੱਚ ਤੁਹਾਡੀਆਂ ਕਾਲਸ ਲੈਂਦੇ ਆ, ਉਹ ਮੰਗਲਵਾਰ ਨੂੰ ਕੈਲੀਫੋਰਨੀਆ ਟਾਈਮ ਦੇ ਮੁਤਾਬਕ 4 ਵਜੇ ਤੋਂ 5:30 ਵਜੇ ਤੱਕ ਹੁੰਦਾ ਆ। ਅਤੇ ਉਹਦੇ ਵਿੱਚ ਜਿਹੜੇ ਕਈ ਰਹਿ ਜਾਂਦੇ ਨੇ ਨੁਸਖੇ, ਉਹਨਾਂ ਬਾਰੇ ਜਿਹੜੇ ਆਪਾਂ ਨੂੰ ਇਹ ਜਾਣਕਾਰੀ ਆ ਜਗਵੀਰ ਜੀ ਦਿੰਦੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜਗਵੀਰ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਾਰਿਆਂ ਦਾ 2-3 ਵੀਕਾਂ ਹੋ ਗਈਆਂ TV ਬਾਰੇ ਪੁੱਛਦੇ ਸੀਗੇ ਜੀ। ਉਹਦੀ ਥੋੜੀ ਜਿਹੀ ਰਿਸਰਚ ਕਰੀ ਸੀਗੀ, ਉਹਦੇ ਵਿੱਚੋਂ ਕੱਢੇ ਨੁਕਸੇ ਥੋੜੇ ਜਿਹੇ। ਤੁਸੀਂ ਲੈਣਾ ਹੈਗਾ 1 ਕੱਪ ਅੰਬ ਦੇ ਰਸ ਦਾ, ਅੰਬਾਂ ਦਾ ਰਸ 1 ਕੱਪ, ਉਹਦੇ ਵਿੱਚੋਂ 60 ਗ੍ਰਾਮ ਸ਼ਹਿਦ। ਇਹ ਮਿਕਸ ਕਰਕੇ ਪੀਣਾ ਜੀ ਸਵੇਰ ਨੂੰ ਤੇ ਸ਼ਾਮ ਨੂੰ 2 ਟਾਈਮ। ਜਾਂ ਫਿਰ ਦੂਸਰਾ ਇਲਾਜ ਹੈਗਾ ਇਹਦੇ ਵਾਸਤੇ, ਜਿਹੜਾ ਕੇਲੇ ਦਾ ਦਰਖਤ ਹੁੰਦਾ ਉਹਦਾ ਜੇ ਰਸ ਪੀਵੇ ਕੱਢ ਕੇ ਕੱਪ, ਤੇ ਉਹ ਉਹਨੇ ਲਗਾਤਾਰ ਪੀਣਾ ਪੈਣਾ 3-4 ਮਹੀਨੇ। ਇਹ ਵੀ TV ਨਾਲ ਬਹੁਤ ਫਰਕ ਪੈਂਦਾ ਹੈਗਾ ਜੀ। ਜਾਂ ਫਿਰ ਜੇ ਨਹੀਂ ਦਰਖਤ ਵੇਲਾ ਕੇਲੇ ਦੇ ਪੱਤੇ ਹੀ ਹੋਵੇ ਥੋੜੇ, ਤਾਂ ਉਹਨਾਂ ਨੂੰ ਆਪਣੇ ਉਹਦੇ ਪੱਤਿਆਂ ਦੇ ਵਿੱਚ ਰਸ ਕੱਢ ਲਵੇ, ਤਾਂ ਉਹਦੇ ਵਿੱਚੋਂ ਸ਼ਹਿਦ ਪਾ ਕੇ ਉਹ ਆਪਣੇ ਪੀ ਜਾਵੇ। ਤੇ ਬੇਰ ਇਹਦੇ ਵਿੱਚ ਚੰਗੇ ਰਹਿੰਦੇ ਜਿਹੜੇ ਬੇਰ। ਅੱਜ ਕੱਲ੍ਹ ਤਾਂ ਬੇਰਾਂ ਦੀ ਮੌਸਮ ਹੈਗੀ ਉੱਥੇ, ਇੰਡੀਆ ਸੀਗਾ ਭਾਈ। ਬੇਰ ਖਾਏ ਕਰੇ, ਬੇਰ TV ਨੂੰ ਬਹੁਤ ਛੇਤੀ ਆਰਾਮ ਕਰਦੇ ਆ ਜੀ। ਜਾਂ ਫਿਰ ਇਹਦੇ ਵਿੱਚ 5-7 ਕਲੀਆਂ ਲਸਣ ਦੀਆਂ ਦੁੱਧ ਉਬਾਲ ਕੇ ਰੋਜ਼ ਪੀਵੇ, ਇਹ TV ਵਾਸਤੇ ਗੁੱਡ ਹੈਗੀਆਂ। ਤੇ 2-3 ਅਖਰੋਟ ਤੇ 5 ਕਾਲੀਆਂ ਮਿਰਚਾਂ, ਤੇ ਥੋੜੇ ਇਹਨਾਂ ਨੂੰ ਪੀਸ ਕੇ ਕੁੱਟ ਕੇ ਥੋੜਾ ਘੀਵਾ ਭੁੰਨ ਕੇ ਇਹ ਖਾਵੇ। ਜਾਂ ਫਿਰ ਮਨੱਕਾ ਤੇ ਮਗਾਂ ਤੇ ਦੇਸੀ ਖੰਡ, ਇਹਨਾਂ ਨੂੰ ਆਪਣੇ ਬੀਜ ਕੱਢ ਲੈਣੇ ਮਨੱਕੇ ਦੇ, ਇਹ ਆਪਣੇ ਇਹਦੀ ਚਟਨੀ ਜੀ ਬਣਾ ਕੇ ਤੁਸੀਂ ਸਵੇਰ ਸਾਂਝ ਖਾਓ। ਅੱਧਾ ਕੁ ਚਮਚਾ ਮਗਾਂ ਦਾ ਪਾ ਲਓ, 5-7 ਮਨੱਕੇ ਲੈ ਲਓ, ਥੋੜੀ ਦੇਸੀ ਖੰਡ ਲੈ ਲਓ, ਇਹਦੀ ਚਟਨੀ ਬਣਾ ਕੇ ਤੁਸੀਂ ਖਾਓ ਸਵੇਰ ਸ਼ਾਮ। ਤੇ ਇਹਦੇ ਵਿੱਚੋਂ ਮੱਕੀ ਦੀ ਰੋਟੀ ਬਹੁਤ ਵਧੀਆ ਰਹਿੰਦੀ ਹੈ ਜੀ। TV ਵਾਲੇ ਦੇ ਮੱਕੀ ਦੀ ਰੋਟੀ ਖਾਣੀ ਚਾਹੀਦੀ ਹੈਗੀ ਉਹਨੂੰ। ਜਾਂ ਫਿਰ ਉਹਨੇ 250 ਗ੍ਰਾਮ ਗਾਜਰਾਂ ਦਾ ਜੂਸ ਤੇ 250 ਗ੍ਰਾਮ ਗਊ ਦਾ ਦੁੱਧ, ਇਹਨੂੰ ਉਬਾਲ ਕੇ ਉਹ ਉਹਨੇ ਪੀ ਸਕਦੇ ਹੈਗੇ। ਜੇ ਉੱਥੇ ਪੜੂਸੇ ਦੇ ਪੱਤਿਆਂ ਦਾ ਰਸ ਮਿਲ ਜਾਵੇ ਤਾਂ ਵਿੱਚੋਂ 2 ਚਮਚੇ ਉਹ ਪਾ ਲਵੇ, ਨਹੀਂ ਤਾਂ ਫਿਰ ਇਹੀ ਗਾਜਰਾਂ ਦਾ ਜੂਸ ਤੇ ਆਪਣੇ ਗੈਂ ਦਾ ਦੁੱਧ ਅੱਧੋ-ਅੱਧ ਕਰਕੇ ਇਹ ਪੀ ਸਕਦੇ ਹੈਗੇ। ਜਾਂ ਫਿਰ ਆਪਣੇ ਤੁਸੀਂ ਕਰ ਸਕਦੇ ਹੈਗੇ ਪਿਆਜ਼, ਇਹਦੇ ਵਿੱਚ ਚੰਗਾ ਰਹਿੰਦਾ ਜੀ। ਪਿਆਜ਼ ਆਪਣੇ 1-2 ਚਮਚਾ ਪਿਆਜ਼ ਦਾ ਰਸ ਦੇ ਵਿੱਚੋਂ ਸ਼ਹਿਦ ਮਿਲਾ ਕੇ ਉਹ ਸਵੇਰ ਸਾਂਝ ਲੈ ਸਕਦੇ ਹੈ। ਨਹੀਂ ਕੁਛ ਕਰਨਾ ਤਾਂ ਉਹਨੇ ਕੱਚਾ ਪਿਆਜ਼ ਜਿਹੜਾ ਹੁੰਦਾ, 1 ਪਿਆਜ਼ ਤੁਸੀਂ ਆਪਣੇ ਇਹੀ ਦਹੀਂ ਜਾਂ ਕਾਸੀ ਪਿਆਜ਼ ਦਾ ਜੂਸ, ਮੇਰੇ ਕਹਿਣਾ ਪਿਆਜ਼ ਅੰਦਰ ਜਾਣਾ ਚਾਹੀਦਾ ਸਾਰੇ, ਉਹ ਆਪਣੇ ਚੰਗਾ ਰਹਿੰਦਾ ਹੈਗਾ ਇਹ। ਫਿਰ ਤੁਸੀਂ ਆਪਣੇ ਕਾਲੀ ਮਿਰਚ ਤੇ ਤੁਲਸੀ, ਇਹਦੀ ਆਪਣੇ ਚਾਹ ਜੀ ਬਣਾ ਕੇ ਵਿੱਚੋਂ ਸ਼ਹਿਦ ਮਿਲਾ ਕੇ ਤੁਸੀਂ ਇਹ ਪੀ ਸਕਦੇ ਹੈਗੇ। ਇਹਦੇ ਵਿੱਚ ਇਹ ਜਿਹੀਆਂ ਚੀਜ਼ਾਂ, ਜੇ ਆਪਣੇ ਤਾਰ ਪੀਣ ਦਾ ਤੇਲ ਤੇ ਸਰੋਂ ਦਾ ਤੇਲ, ਇਹ ਬਰਾਬਰ ਮਿਲਾ ਕੇ ਤੁਸੀਂ ਆਪਣੇ ਉਹਦੇ ਮਾਲਿਸ਼ ਕਰਨੀ ਹੈਗੀ ਛਾਤੀ ਦੇ ਉੱਤੇ। ਜਾਂ ਫਿਰ ਸੌਣੇ ਦੇ ਪਹਿਲਾਂ ਤੁਸੀਂ ਆਪਣੇ ਬੱਕਰੀ ਦਾ ਦੁੱਧ, ਇਹਦੇ ਵਿੱਚ ਬੱਕਰੀ ਦੇ ਦੁੱਧ ਅੰਬ ਤੇ ਸ਼ਹਿਦ, ਅੰਬ ਦਾ ਜੂਸ ਤੇ ਸ਼ਹਿਦ, ਇਹ ਮਿਲਾ ਕੇ ਤੁਸੀਂ ਰਾਤ ਨੂੰ ਇਹ ਪੀ ਸਕਦੇ ਹੈਗੇ। ਇਹ ਵੀ TV ਵਾਸਤੇ ਚੰਗੇ ਰਹਿੰਦੇ ਹੈਗੇ। ਜਾਂ ਫਿਰ ਹਲਦੀ ਇਹਦੇ ਵਿੱਚੋਂ ਚੰਗੀ ਰਹਿੰਦੀ ਹੈਗੀ। 2 ਗ੍ਰਾਮ ਇਹਦੇ ਵਿੱਚੋਂ ਹਲਦੀ ਲੈਣੀ ਹੈਗੀ, ਅੱਧੇ ਚਮਚੇ ਥੋੜੀ ਜਿਹੀ ਘੱਟ। ਜੇ ਤੁਹਾਨੂੰ ਆਪਣੇ ਬੋਹੜ ਦਾ ਦਰਖਤ ਉੱਥੇ ਮਿਲਦਾ, ਉਹਦੀਆਂ 5-7 ਬੂੰਦਾਂ ਇਹਦੇ ਵਿੱਚੋਂ ਉਹਦੇ ਦੁੱਧ ਦੀਆਂ, ਜੇ ਤੋੜੋਗੇ ਉਹਦੇ ਦੁੱਧ ਨਿਕਲਦਾ ਹੈਗਾ, 5-4 ਬੂੰਦਾਂ ਉਹਦੇ ਵਿੱਚੋਂ ਦੁੱਧ ਦੀਆਂ ਤੇ ਥੋੜਾ ਸ਼ਹਿਦ ਮਿਲਾ ਕੇ ਉਹ ਚੱਟ ਲੈਣਾ ਚਾਹੀਦਾ ਹੈਗਾ। ਤੁਹਾਨੂੰ ਨਹੀਂ ਮਿਲਦਾ ਬੋਹੜ ਦਾ ਦਰਖਤ, ਆਪਣੇ ਹਲਦੀ ਤੇ ਸ਼ਹਿਦ ਮਿਲਾ ਕੇ ਤੁਸੀਂ ਚੱਟ ਲਿਆ ਕਰੋ ਥੋੜੀ। ਇਹ ਵਧੀਆ ਚੀਜ਼ਾਂ ਹੈਗਾ ਜੀ। ਆਪਣੇ ਉਹਦੇ ਵਾਸਤੇ ਖੋਜ ਕਰੀ ਸੀ ਕਿ ਮੈਂ ਚਲੋ ਦੱਸ ਦਿੰਦੇ। ਜਿਹੜੇ ਕਹਿੰਦੇ ਸੀਗੇ ਪਿੰਡ ਦੇ ਖਾਜ ਖੁਜਲੀ ਜੀ ਰਹਿੰਦੀ ਹੈਗੀ, ਤੇ ਉਹਨੇ ਇੱਕ ਤਾਂਬੇ ਦਾ ਭਾਂਡਾ ਲੈ ਕੇ ਉਹਦੇ ਵਿੱਚ ਅਨਾਰ ਦਾ ਜੂਸ ਪਾ ਲੈਣਾ ਜੀ ਥੋੜਾ ਜਿਹਾ, ਉਹ ਸਾਰੀ ਓਵਰਨਾਈਟ ਉਹਨੂੰ ਰੱਖਣਾ ਹੈਗਾ। ਫਿਰ ਸਵੇਰ ਨੂੰ ਜਿੱਥੇ ਸਾਰੇ ਖਾਜ ਹੁੰਦੀ ਹੈਗੀ ਉਹਦੇ ਉੱਤੇ ਮਾਲਿਸ਼ ਕਰਨੀ ਹੈਗੀ ਤੁਸੀਂ। ਜਾਂ ਫਿਰ ਆਪਣੇ ਜਿਹੜਾ ਕੱਚਾ ਪਪੀਤਾ ਹੁੰਦਾ, ਉਹਦੀ ਟੁਕੜੀਆਂ ਜਾਂ ਕਰ ਕੱਚਾ ਪਪੀਤਾ ਕੱਟ ਕੇ ਉਹਦੇ ਉੱਤੇ ਜੀਰਾ ਪੀਸ ਕੇ ਉਹ ਆਪਣੇ ਕੱਚੇ ਪਪੀਤੇ ਦੇ ਵਿੱਚੋਂ ਜੀਰਾ ਮਿਲਾ ਕੇ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਲਗਾ ਲਓ, ਉਹਦੇ ਨਾਲ ਆਪਣੇ ਖਾਜ ਖੁਜਲੀ ਦੂਰ ਹੋ ਜਾਂਦੀ। ਜਾਂ ਫਿਰ ਜੇ ਪੱਕਿਆ ਪਪੀਤਾ ਮਿਲਦਾ, ਸਾਨੂੰ ਕੱਚਾ ਨਹੀਂ ਮਿਲਦਾ, ਤਾਂ ਇਹਦੇ ਵਿੱਚੋਂ ਤੁਸੀਂ ਆਪਣੇ
ਪਾ ਕੇ ਥੋੜ੍ਹਾ ਜਿਹਾ ਉਹਦਾ ਪੇਸਟ ਜਿਹਾ ਬਣਾ ਕੇ ਤੁਸੀਂ ਉਹ ਲੈ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਥੋੜ੍ਹਾ ਜਿਹਾ ਗਾਜਰਾਂ ਦਾ ਜੂਸ ਲੈ ਲਓ ਅਤੇ ਵਿੱਚ ਅਜਵਾਇਣ ਪੀ ਕੇ ਉਹ ਪਾ ਕੇ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਜਾਂ ਫਿਰ ਗਾਜਰਾਂ ਦਾ ਜੂਸ ਬਣੇ ਤਾਂ ਅਦਰਕ ਦਾ ਰਸ ਮਿਲਾ ਕੇ ਤੁਸੀਂ ਉਹ ਲਗਾ ਲਓ। ਜਾਂ ਫਿਰ ਗਾਜਰਾਂ ਦੇ ਜੂਸ ਤੁਸੀਂ ਸੰਤਰੇ ਦੇ ਜਿਹੜੇ ਛਿਲਕ ਹੁੰਦੇ ਹੈਗੇ ਉਹਨਾਂ ਦੀ ਚਟਨੀ ਜਿਹੀ ਬਣਾ ਕੇ ਪੇਸਟ ਜਾਂ ਲੇਪ ਜਿਹਾ ਬਣਾ ਕੇ ਉਹ ਲਗਾ ਲਓ। ਉਹਦੇ ਨਾਲ ਵੀ ਆਪਣੇ ਠੀਕ ਹੋ ਜਾਂਦਾ ਹੈਗਾ ਜਿਹੜੀ ਖਾਜ ਹੁੰਦੀ ਸਾਰੇ। ਇਹਦੇ ਵਿੱਚ ਤੁਸੀਂ ਨਿੰਬੂ ਦਾ ਰਸ ਲੈ ਸਕਦੇ ਹੈਗੇ, ਅਦਰਕ ਦਾ ਰਸ ਅਤੇ ਚਮੇਲੀ ਦਾ ਤੇਲ ਇਹ ਬਰਾਬਰ ਲੈ ਕੇ ਤੁਸੀਂ ਇਹਦੀ ਮਾਲਿਸ਼ ਜਿੱਥੇ ਖਾਜ ਹੁੰਦੀ ਉੱਥੇ ਤੁਸੀਂ ਉਹ ਲਗਾ ਲਓ। ਜਾਂ ਫਿਰ ਅਰਹਰ ਦੀ ਦਾਲ ਦੇ ਵਿੱਚੋਂ ਅਦਰਕ ਦੇ ਰਸ ਪਾ ਕੇ ਉਹਦਾ ਪੇਸਟ ਬਣਾ ਕੇ ਤੁਸੀਂ ਉਹ ਲਗਾ ਸਕਦੇ ਹੈਗੇ। ਜਾਂ ਫਿਰ ਨਾਰੀਅਲ ਦੇ ਤੇਲ ਦੇ ਵਿੱਚੋਂ ਸੁੰਡ ਮਿਕਸ ਕਰਕੇ ਤੁਸੀਂ ਉਹ ਲਗਾ ਸਕਦੇ ਹੈਗੇ। ਜਾਂ ਨਾਰੀਅਲ ਦੇ ਤੇਲ ਦੇ ਵਿੱਚੋਂ ਮੁਸ਼ਕ ਲਗਾ ਕੇ ਉਹ ਮਲ ਸਕਦੇ ਹੈਗੇ। ਜਾਂ ਫਿਰ ਆਪਣੇ ਨਿੰਬ ਦਾ ਤੇਲ ਲਗਾਓ ਤੁਸੀਂ ਜੇ ਸਾਰੀ ਚਮੜੀ ਖੁਸ਼ਕ ਕਰਕੇ ਤਾਂ ਉਹਨੇ ਪਿਆਜ਼ ਦਾ ਰਸ ਉਹਦੀ ਤੁਸੀਂ ਆਪਣੇ ਮਾਲਿਸ਼ ਕਰ ਲਿਆ ਕਰੋ। ਇਹ ਜਿਹੀਆਂ ਚੀਜ਼ਾਂ ਤੁਸੀਂ ਯੂਜ਼ ਕਰਕੇ ਦੇਖ ਲਓ ਜੀ, ਇਹਦੇ ਨਾਲ ਹਟ ਜੂਗੀ ਸਾਰੀ ਜਿਹੜੀ ਖੁਰਕ ਹੁੰਦੀ ਹੈਗੀ। ਤਾਂ ਜਿਹੜੇ ਕਹਿੰਦੇ ਸੀਗੇ ਸਿਰ ਦੇ ਵਿੱਚੋਂ ਫੋੜੇ ਫੁੰਸੀਆਂ ਜਿਹੀਆਂ ਹੋਏ ਹੈਗੇ ਉਹ ਆਪਣੇ ਔਲੇ ਦੇ ਚੂਰਨ ਦੇ ਵਿੱਚੋਂ ਥੋੜ੍ਹਾ ਜਿਹਾ ਘਿਓ ਪਾ ਕੇ ਤੇ ਥੋੜ੍ਹੀ ਜਿਹੀ ਸ਼ੱਕਰ ਪਾ ਕੇ ਉਹਦਾ ਪੇਸਟ ਜਿਹਾ ਬਣਾ ਕੇ ਉਹ ਲਗਾਇਆ ਕਰੇ ਜੀ। ਜਾਂ ਫਿਰ ਨਾਰੀਅਲ ਦੇ ਤੇਲ ਦੇ ਵਿੱਚੋਂ ਤੁਸੀਂ ਆਪਣੇ ਗੰਧਕ ਪਾਊਡਰ ਸਲਫਰ ਪਾਊਡਰ ਕਹਿੰਦੇ ਉਹਨੇ ਪੰਜਾਬੀ ਸਟੋਰਾਂ ਮਿਲ ਜੂਗਾ, ਉਹਨੇ ਡਰੱਗ ਸਟੋਰਾਂ 'ਚ ਵੀ ਮਿਲ ਜਾਂਦਾ ਹੈਗਾ ਜੀ। ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਫਿਰ ਸੈਲਸ਼ੀਅਮ ਸ਼ੈਂਪੂ ਜਿਹੜਾ ਹੁੰਦਾ ਮੈਡੀਕੇਟਡ ਹੁੰਦਾ ਜੀ 2.5% ਲਿਖਿਆ ਵਾ ਹੁੰਦਾ ਉਹਦੇ ਉੱਤੇ। ਉਹ ਤੁਸੀਂ ਸਿਰਮਾ ਲਗਾ ਕੇ ਆਪਣੇ 5-7 ਮਿੰਟ ਪੀਲੇ ਜਿਹੇ ਰੰਗ ਦਾ ਨਿਕਲੂਗਾ ਉਹ ਲਗਾਉਣਾ ਹੈਗਾ। ਫਿਰ 10 ਮਿੰਟ ਵੇਟ ਕਰਕੇ ਉਹਦੀ ਫੇਰ ਬਾਅਦ ਨਹਾਉਣਾ ਤੁਸੀਂ 10 ਮਿੰਟ ਲਗਾਈ ਰੱਖਣਾ ਹੈਗਾ ਤਾਂ ਸਾਰੇ ਆਪਣੇ ਫੋੜੇ ਫੁੰਸੀਆਂ ਨੂੰ ਘਰ ਹੋਵੇ ਉਹਨੂੰ ਆਪਣੇ ਆਰਾਮ ਆ ਜੂਗਾ ਜੀ। ਉਹਦੇ ਜਿਹੜੇ ਕਹਿੰਦੇ ਸੀਗੇ ਉਹਨੇ ਮੇਰੇ ਰੈਸ਼ ਜੇ ਹੁੰਦੇ ਹੈਗੇ ਦਾਗ ਜੇ ਲਾਲ ਜੇ ਪੈ ਗਏ ਉਹ ਮਿੱਠੇ ਸੋਡੇ ਦਾ ਪਾਣੀ ਦੇ ਵਿੱਚ ਘੋਲ ਕੇ ਜੀ ਜਿਹੜਾ ਖਾਣੇ ਵਾਲਾ ਸੋਡਾ ਹੁੰਦਾ ਫੂਡ ਜਿਹੜਾ ਪਾਉਂਦੇ ਉਹਦਾ ਪਾਣੀ ਘੋਲ ਕੇ ਉਹਦਾ ਘੋਲ ਜਿਹਾ ਬਣਾ ਕੇ ਉਹ ਪਾਣੀ ਨਾਲ ਧੋਣੇ ਜੀ ਹੱਥ ਉੱਤੇ ਜਿੱਥੇ ਰੈਸ਼ ਜੇ ਉਹਨਾਂ ਲੱਗੇ ਉਹ ਲਾਲ ਜੇ ਦਾਗ ਜੇ ਕਹਿੰਦੇ ਚਟਾਕ ਜੇ ਪੈ ਗਏ। ਜਾਂ ਫਿਰ ਓਲੀਵ ਆਇਲ ਲਗਾ ਕੇ ਦੇਖ ਸਕਦੇ ਹੈਗੇ। ਜਾਂ ਫਿਰ ਉਹਨੇ ਤੁਸੀਂ ਕੁਆਰ ਦਾ ਗੁੱਦਾ ਲੈਣਾ ਹੈਗਾ ਵਿੱਚ ਕੌਡ ਲੀਵਰ ਆਇਲ ਇਹਦੇ ਕੈਪਸੂਲ ਜੇ ਮਿਲ ਜਾਂਦਾ ਜੀ ਬਣੇ ਬਣਾਏ। ਜਾਂ ਉਹ ਤੇਲ ਵੀ ਮਿਲ ਜੂਗਾ ਤੁਹਾਨੂੰ। ਇੱਕ ਵਿਟਾਮਿਨ ਈ ਦਾ ਕੈਪਸੂਲ ਪਾ ਲਓ, ਕੌਡ ਲੀਵਰ ਆਇਲ ਪਾ ਲਓ ਤੇ ਕੁਆਰ ਦਾ ਗੁੱਦਾ ਇਹ ਮਿਕਸ ਕਰਕੇ ਤੁਸੀਂ ਉਹਨੇ ਉਹ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਲਗਾਓ। ਉਹਦੇ ਨਾਲ ਵੀ ਆਪਣੇ ਠੀਕ ਹੋ ਜੂਗਾ ਜੀ। ਅੱਗੇ ਗੱਲ ਕਰਦੇ ਹੈਗੇ ਆਪਾਂ ਜਿਹੜੇ ਕਹਿੰਦੇ ਸੀਗੇ ਜਿਹੜਾ ਮੁੰਡਾ ਕਹਿੰਦਾ ਵੀ ਬਾਰ ਪਿਸ਼ਾਬ ਜਾਂ ਆਉਂਦਾ ਹੈਗਾ ਥੋੜਾ ਮੇਰੇ ਖੁੱਲ ਕੇ ਨਹੀਂ ਕਰਦਾ ਹੁਣ ਇਹ ਪਿਸ਼ਾਬ ਵੀ 2 ਬੂੰਦਾਂ ਜਿਹੀਆਂ ਨਿਕਲ ਜਾਂਦੀਆਂ ਹੋਣੀਆਂ ਫਿਰ 10 ਮਿੰਟ ਬਾਅਦ ਫੇਰ ਚਲੇ ਜਾਂਦਾ। ਉਹਦਾ ਬਲੈਡਰ ਕਲੀਨ ਨਹੀਂ ਹੁੰਦਾ ਉਹਦਾ ਤਾਂ ਕਰਕੇ ਮੇਰਾ ਖਿਆਲ ਉਹਨੂੰ ਪ੍ਰੋਬਲਮ ਹੈਗੀ ਜੀ। ਉਹਦੇ ਵਾਸਤੇ ਤੁਸੀਂ ਕਰ ਸਕਦੇ ਹੈਗੇ ਮੁਰਲੀ ਦਾ ਜੂਸ ਲੈ ਕੇ ਅੱਧਾ ਗਲਾਸ ਨਿੰਬੂ ਨਿਚੋੜ ਕੇ ਉਹ ਪਿਲਾਓ ਜੀ ਉਹਨੂੰ 5-7 ਦਿਨ ਉਹ ਫਿਰ ਉਹਦਾ ਬਲੈਡਰ ਜਿਹਾ ਕਲੀਨ ਹੋਵੇ ਤਾਂ ਇੱਕੋ ਲੱਖ ਕਲੀਨ ਹੋ ਜਾਏ ਕਰੇ ਉਹਨੂੰ। ਜੇ ਵਿੱਚੋਂ ਨੂਨ ਪਾ ਲਓ ਥੋੜਾ ਨੂਨ ਵੀ ਪਾ ਸਕਦੇ ਹੈਗੇ ਉਹਦੇ ਵਿੱਚੋਂ ਸਵਾਦ ਵਾਸਤੇ ਕਾਲਾ ਨੂਨ ਪਾ ਲਓ ਉਹਦੇ ਵਿੱਚੋਂ। ਜਾਂ ਫਿਰ ਤੁਸੀਂ ਉਹਨੂੰ ਅਨਾਰ ਦਾ ਜੂਸ ਪਿਲਾਓ ਉਹਨੂੰ। ਜਾਂ ਫਿਰ ਉਹਨੇ ਤੁਸੀਂ ਕੀ ਕਰ ਛੋਟੀ ਇਲਾਇਚੀਆਂ 5-6 ਛੋਟੀ ਇਲਾਇਚੀਆਂ ਲੈਣੀਆਂ ਹੈਗੀਆਂ ਤੇ ਉਹਨੇ 12 ਬੀਜ ਤਰਬੂਜ ਦੇ ਲੈਣੇ ਹੈਗੇ ਉਹਨਾਂ ਨੂੰ ਕੁੱਟ ਕੇ ਅੱਧਾ ਕੱਪ ਪਾਣੀ ਦਾ ਤੇ ਅੱਧਾ ਕੱਪ ਦੁੱਧ ਦਾ ਇਹ ਪਾ ਕੇ ਤੁਸੀਂ ਉਬਾਲਣਾ ਹੈਗਾ। ਫਿਰ ਠੰਡਾ ਕਰਕੇ ਤੁਸੀਂ ਉਹਨੂੰ ਇਹ ਪਿਲਾਉਣਾ ਹੈਗਾ ਜੀ। ਕਿਤੇ ਪਿਸ਼ਾਬ ਕੋਈ ਜਲਨ ਆਉਂਦੀ ਹੋਵੇ ਅਗਰ ਲੱਗ ਕੇ ਆਉਂਦਾ ਹੋਵੇ ਆਪਣੇ ਖੁੱਲ ਕੇ ਨਾ ਆਉਂਦਾ ਹੋਵੇ ਇਹਦੇ ਨਾਲ ਖੁੱਲ ਕੇ ਆ ਜਾਊਗਾ ਪਿਸ਼ਾਬ ਬਲੈਡਰ ਕਲੀਨ ਜਿਹੜਾ ਹੋ ਜਾਊਗਾ ਉਹਦੇ ਨਾਲ ਆਪਣੇ ਠੀਕ ਹੋ ਜਾਊਗਾ। ਜਾਂ ਫਿਰ ਉਹਨੇ ਤੁਸੀਂ 10 ਕਾਲੀਆਂ ਮਿਰਚਾਂ ਉਹਨੂੰ ਕੁੱਟ ਕੇ 1 ਕੱਪ ਪਾਣੀ 1 ਕੱਪ ਦੁੱਧ ਉਬਾਲ ਕੇ ਪਾ ਕੇ ਉਬਾਲਣਾ ਹੈਗਾ ਉਹ ਤੁਸੀਂ ਉਹਨੂੰ 2 ਟਾਈਮ ਦਿਓ। ਇਹ ਟਰਾਈ ਕਰਕੇ ਦੇਖ ਲਓ ਜੀ ਉਹਨੇ ਇਹਦੇ ਨਾਲ ਮੇਰਾ ਖਿਆਲ ਠੀਕ ਹੋ ਜਾਊਗਾ। ਉਹਨੂੰ ਬਲੈਡਰ ਨਹੀਂ ਕਲੀਨ ਹੁੰਦਾ ਹੁੰਦਾ। ਇਲਾਇਚੀਆਂ ਦਾ ਪਾਣੀ ਉਹਨੂੰ ਦੇਈ ਜਾਓ ਵਾਰੀ 5-6 ਇਲਾਇਚੀ ਉਬਾਲ ਕੇ ਚਾਹੇ ਇਕੱਲਾ ਪਾਣੀ ਦੇ ਦਿਓ। ਜਿਹੜੇ ਪੁਰਾਣੇ ਨਜ਼ਲੇ ਵਾਸਤੇ ਪੁੱਛਦੇ ਸੀਗੇ ਉਹ ਸੌਂਫ ਲੈਣੀ ਹੈਗੀ ਮਲੱਠੀ ਤੇ ਧਨੀਆ ਜਿਹੜਾ ਪੁਰਾਣਾ ਨਜ਼ਲਾ ਕਹਿੰਦੇ ਹਟਦਾ ਨਹੀਂ ਹੈਗਾ। ਇਹ ਉਹਨੇ ਤੁਸੀਂ 50-50 ਗ੍ਰਾਮ ਤੁਸੀਂ ਆਪਣੇ ਲੈ ਲਓ 1 ਚਮਚਾ ਅੱਧਾ ਚਮਚਾ ਤੁਸੀਂ ਸਵੇਰ ਨੂੰ ਅੱਧਾ ਚਮਚਾ ਸ਼ਾਮ ਨੂੰ ਇਹ ਤੁਸੀਂ ਆਪਣੇ ਲੈਣਾ ਹੈਗਾ ਕੋਸੇ ਜਿਹੇ ਪਾਣੀ ਨਾਲ ਤੁਸੀਂ ਆਪਣੇ ਲੈ ਲਓ ਜੀ। ਹਾਂਜੀ ਤੇ ਫਿਰ ਜਿਹੜੇ ਭੁੱਜੇ ਹੋਏ ਛੋਲੇ ਹੁੰਦੇ ਇਹ ਤੁਸੀਂ 1 ਮੁੱਠੀ ਖਾ ਕੇ ਉੱਪਰ ਤੇ ਕੋਸਾ ਪਾਣੀ ਪੀ ਸਕਦੇ ਹੈਗੇ ਤੁਸੀਂ। ਜਾਂ ਫਿਰ ਸੁਹਾਗੇ ਦੀ ਖਿੱਲ ਨੂੰ ਆਪਣੇ 1 ਚੁਟਕੀ ਸੁਹਾਗੇ ਦੀ ਖਿੱਲ ਤੇ ਸ਼ਹਿਦ ਮਿਲਾ ਕੇ ਤੁਸੀਂ ਇਹ ਚੱਟ ਸਕਦੇ ਹੈਗੇ ਇਹਦੇ ਵਿੱਚ। ਜਾਂ ਇਹਦੇ ਵਿੱਚ ਜਿਹੜਾ ਕਣਕ ਦਾ ਆਟਾ ਛਾਣਦੇ ਆਪਾਂ ਜਿਹੜਾ ਸੁੱਡਾ ਜਿਹਾ ਨਿਕਲਦਾ ਉਹ ਤੇ ਛੋਲਿਆਂ ਦੇ ਆਟੇ ਦੇ ਵਿੱਚ ਉਹ ਆਪਣੇ ਤੁਸੀਂ 10-10 ਗ੍ਰਾਮ ਲੈ ਕੇ ਤੇ ਪਾਣੀ ਦੇ ਵਿੱਚ ਉਬਾਲਣਾ ਹੈਗਾ ਜੀ ਤੇ ਉਹ ਤੁਸੀਂ ਪਾਣੀ ਦਾ ਪੀਣਾ ਹੈਗਾ ਉਬਾਲ ਕੇ ਚੰਗੀ ਤਰ੍ਹਾਂ 5-7 ਮਿੰਟ ਉਬਾਲ ਲਓ। ਜਿਹੜਾ ਬਚੂਗਾ ਚਾਹ ਮੰਗਣਾ ਫਿਰ ਉਹ ਤੁਸੀਂ ਪੀ ਲਓ। ਇਹਦੇ ਨਾਲ ਵੀ ਜਿਹੜਾ ਰੇਸ਼ੇ ਨੂੰ ਬਹੁਤ ਫਰਕ ਪੈਂਦਾ ਹੈਗਾ ਜੀ। ਜਿਹੜਾ ਉਹਨੇ ਮੁੰਡਾ ਸੱਚ ਇੱਕ ਨੁਕਸਾ ਹੋਰ ਨਿਕਲਿਆ ਪਿਸ਼ਾਬ ਵਾਸਤੇ ਜਿਹੜਾ ਮੁੰਡਾ ਕਹਿੰਦਾ ਬਾਰ ਜਾਂਦਾ ਔਲੇ ਦਾ ਰਸ ਲੈ ਲਓ ਤੁਸੀਂ 1 ਔਂਸ ਔਲੇ ਦੇ ਰਸ ਦੇ ਵਿੱਚ ਥੋੜੀ ਜਿਹੀ ਮਿਸ਼ਰੀ ਮਿਲਾ ਲਓ ਤੇ ਉਹਦੇ ਵਿੱਚ
ਪਾਣੀ ਪਾ ਕੇ ਗਲਾਸ ਨੂੰ, ਉਹ ਬੱਚੇ ਨੂੰ ਪਿਲਾਓ ਤੁਸੀਂ। ਇਹਦੇ ਨਾਲ ਵੀ ਉਹਦਾ ਜਿਹੜਾ ਪਿਸ਼ਾਬ ਦੀ ਪ੍ਰੋਬਲਮ ਠੀਕ ਹੋ ਸਕਦੀ ਹੈ। ਜਿਹੜੇ ਕਹਿੰਦੇ ਸੀਗੇ ਆਪਣੇ ਖੱਟੇ ਢਕਾਰ ਆਉਂਦੇ ਹੈਗੇ, ਉਹ ਔਲਿਆਂ ਦਾ ਰਸ ਪਹਿਲਾਂ ਥੋੜਾ ਜਿਹੀ ਫਰਾਈ ਪੈਨ ਲੈ ਲਓ ਤੁਸੀਂ, ਉਹਦੇ ਵਿੱਚੋਂ ਥੋੜਾ ਘੀ ਛੱਡ ਲੈਣਾ, ਦੇਸੀ ਘੀ। ਉਹ ਜਾਂ ਥੋੜਾ ਗਰਮ ਜਿਹਾ ਹੋ ਗਿਆ, ਉਹਦੇ ਵਿੱਚੋਂ ਫਿਰ ਔਲਿਆਂ ਦਾ ਜੂਸ ਤੁਸੀਂ ਪਾ ਲੈਣਾ ਹੈਗਾ 3-4 ਚਮਚੇ, ਤੇ ਥੋੜਾ ਜਿਹਾ ਆਪਣੇ ਗਰਮ ਜਿਹਾ ਹੋ ਗਿਆ ਫਿਰ ਪਾਣੀ ਨਾਲ ਮਿਕਸ ਕਰਕੇ ਤੁਸੀਂ ਉਹ ਪੀਓ। ਇਹਦੇ ਨਾਲ ਜਿਹੜੇ ਸਾਰੇ ਖੱਟੇ ਢਕਾਰ ਹੈ ਉਹ ਬੰਦ ਹੋ ਜਾਂਦੇ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਕੇਲਾ ਲੈਣਾ ਹੈਗਾ, ਇੱਕ ਚੁਟਕੀ ਕੇਲਾ ਕੱਟ ਕੇ ਇੱਕ ਚੁਟਕੀ ਤੁਸੀਂ ਹਿੰਗ ਦੀ ਪਾ ਲੈਣੀ ਹੈਗੀ, ਤੇ ਇਹ ਤੁਸੀਂ ਆਪਣੇ ਖਾਓ। ਜੇ ਤੁਸੀਂ ਵਿੱਚੋਂ ਮੇਰੇ ਖਿਆਲ ਠੀਕ ਰਹੂਗਾ, ਜੇ ਤੁਹਾਡਾ ਲੋੜ ਹੈ ਤਾਂ ਸ਼ੱਕਰ ਵੀ ਥੋੜੀ ਜਿਹੀ ਪਾ ਸਕਦੇ ਹੈਗੇ ਵਿੱਚ ਜੀ। ਇਹਦੇ, ਉਹਦੇ ਨਾਲ ਫਿਰ ਆਪਣੇ ਥੋੜੀ ਜਿਹੀ ਖੁਸ਼ਬੂ ਜਿਹੀ ਘੱਟ ਜੂਗੀ ਹਿੰਗ ਦੀ, ਜੇ ਸ਼ੱਕਰ ਪਾ ਕੇ ਇਹ ਵੀ ਤੁਸੀਂ ਖਾ ਸਕਦੇ ਹੈਗੇ। ਜਾਂ ਫਿਰ ਉਹਨੇ ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚੋਂ ਇੱਕ ਨਿੰਬੂ ਨਿਚੋੜ ਕੇ 3-4 ਚਮਚੇ ਸ਼ੱਕਰ ਦੇ ਪਾ ਕੇ ਇਹ ਤੁਸੀਂ ਆਪਣੇ ਲੈ ਕਰੋ। ਜਾਂ ਫਿਰ ਆਪਣੇ ਪੁਦੀਨੇ ਦੀ ਚਟਨੀ, ਥੋੜਾ ਪੁਦੀਨਾ ਕੁੱਟ ਕੇ ਇਮਲੀ ਪਾ ਕੇ, ਸੇਂਦਾ ਨੂਣ ਪਾ ਕੇ ਤੇ ਥੋੜੀ ਚਟਨੀ ਬਣਾ ਕੇ ਤੇ 1 ਚਮਚਾ ਸ਼ਹਿਦ ਵਿੱਚੋਂ ਮਿਕਸ ਕਰਕੇ ਇਹ ਤੁਸੀਂ ਖਾ ਲਿਆ ਕਰੋ। ਇਹਦੇ ਨਾਲ ਵੀ ਖੱਟੇ ਢਕਾਰ ਹਟ ਜਾਂਦੇ ਆ। ਅੱਗੇ ਕਹਿੰਦੇ ਸੀਗੇ ਜਿਹੜੇ ਆਪਣੇ ਪਿਸ਼ਾਬ ਜ਼ਿਆਦਾ ਆਉਂਦਾ ਹੈਗਾ, ਰੁਕਦਾ ਨਹੀਂ ਹੈਗਾ, ਉਹ ਤੁਸੀਂ ਲੈ ਸਕਦੇ ਹੈਗੇ। ਜੇ ਤਾਂ ਬਣੀ ਬਣਾਈ ਤੁਸੀਂ ਆਪਣੇ ਚੰਦਰ ਪ੍ਰਭਾ ਬੱਟੀ, ਇਹ ਤੁਹਾਨੂੰ ਆਯੁਰਵੈਦਿਕ ਸਟੋਰ 'ਚ ਮਿਲ ਜੂਗੀ, ਜਾਂ ਆਰਡਰ ਦੇ ਕੇ ਮੰਗਵਾ ਸਕਦੇ ਹੈਗੇ ਤੁਸੀਂ, ਜਾਂ ਸ਼ਾਇਦ ਇੰਡੀਅਨ ਸਟੋਰਾਂ 'ਚ ਵੀ ਹੋਵੇ। ਆਪਣੇ ਬਾਬਾ ਰਾਮਦੇਵ ਦੀ ਬਣਾਈ ਵੀ ਹੈ ਮੇਰਾ ਖਿਆਲ, ਪਤਾ ਨਹੀਂ ਐਂ ਤਾਂ ਪਤਾ ਨਹੀਂ ਪੱਕਾ ਕਿਹਦੀ ਬਣਾਈ ਵੀ, ਪਤਾ ਨਹੀਂ ਹੈਗਾ, ਪਰ ਇਹਦਾ ਦਵਾਈ ਦਾ ਨਾਮ ਚੰਦਰ ਪ੍ਰਭਾ ਬੱਟੀ ਹੈ। ਇਹ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਲਓ, ਇਹਦੇ ਨਾਲ ਤੁਸੀਂ ਆਪਣੇ ਪਿਸ਼ਾਬ ਨੂੰ ਕੰਟਰੋਲ ਹੋ ਜਾਂਦਾ ਜੀ। ਇਹ ਅਜਮਾਈ ਵੀ ਦਵਾਈ ਹੈਗੀ ਹੈ। ਨਹੀਂ ਤਾਂ ਜੇ ਘਰੇ ਦੇਸੀ ਇਲਾਜ ਕਰਨਾ ਹੈਗਾ ਤਾਂ ਉਹਨੇ ਇੱਕ ਅਦਰਕ ਦੀ ਗੱਠੀ ਲੈਣੀ ਹੈਗੀ ਛੋਟੀ ਜਿਹੀ, 5 ਕਾਲੀਆਂ ਮਿਰਚਾਂ, 3 ਦਾਣੇ ਮਨੱਕੇ ਦੇ, 2-3 ਦਾਣੇ ਪਿਸਤੇ ਦੇ ਤੇ 1 ਚੁਟਕੀ ਕਾਲੇ ਨੂਣ ਦੀ। ਇਹ ਤੁਸੀਂ ਆਪਣੇ ਕੁੱਟ ਕੇ ਚਟਨੀ ਜਿਹੀ ਬਣਾ ਕੇ ਤੁਸੀਂ ਖਾਓ, ਇਹ ਵੀ ਕੰਟਰੋਲ ਕਰ ਦਿੰਦੀ ਹੈਗੀ। ਤੇ ਮੇਥੀ ਤੁਸੀਂ ਖਾ ਸਕਦੇ, ਮੇਥੀ ਦੀ ਭੁਰਜੀ ਬਣਾ ਕੇ ਸਬਜ਼ੀ ਉਹ ਖਾ ਸਕਦੇ ਹੈਗੇ। ਤੇ 5-6 ਚਮਚੇ ਤੁਸੀਂ ਔਲੇ ਦੇ ਰਸ ਦੇ ਵਿੱਚ 1 ਚਮਚਾ ਸ਼ਹਿਦ ਦਾ ਮਿਲਾ ਕੇ ਇਹ ਤੁਸੀਂ ਉਹਨੇ ਲੈ ਸਕਦੇ ਹੈਗੇ। ਅੰਗੂਰ ਤੁਸੀਂ ਖਾ ਸਕਦੇ ਹੈਗੇ, ਅੰਗੂਰ ਜ਼ਿਆਦਾ ਤੋਂ ਜ਼ਿਆਦਾ ਖਾਓ, ਇਹ ਵੀ ਪਿਸ਼ਾਬ ਨੂੰ ਕੰਟਰੋਲ ਕਰਦੇ ਹੈਗੇ। ਤੇ ਇਹਦੇ ਵਿੱਚੋਂ ਤੁਸੀਂ ਤਿਲ ਦੇ ਲੱਡੂ ਖਾ ਸਕਦੇ ਹੈਗੇ, ਜਾਂ ਫਿਰ ਉਹਨੇ ਥੋੜੇ ਜਿਹੇ ਤਿਲ ਦੇ ਲੱਡੂ ਬਣਾ ਕੇ ਖਾ ਲਓ। ਜਾਂ ਕਾਲੇ ਤਿਲ ਲੈਣੇ ਹੈਗੇ ਤੇ 1 ਚਮਚਾ ਅਜਵਾਇਣ ਲੈਣੀ ਹੈਗੀ, ਉਹ ਮਿਕਸ ਕਰਕੇ ਤੁਸੀਂ ਇਹ ਖਾ ਸਕਦੇ ਹੈਗੇ। ਇਹਦੇ ਵਿੱਚੋਂ ਇਹ ਚੀਜ਼ਾਂ ਟਰਾਈ ਕਰਕੇ ਦੇਖ ਲਓ ਜੀ। ਬਾਕੀ ਜਿਹੜੇ ਕਹਿੰਦੇ ਸੀਗੇ ਬੱਚੇਦਾਨੀ ਦੇ ਵਿੱਚੋਂ ਰਸੌਲੀ ਹੈਗੀ ਉੱਥੇ, ਇਹ ਤਾਂ ਕਈ ਵਾਰੀ ਦੱਸਿਆ ਹੈਗਾ, ਤੇ ਬੈਕਫਿਟ ਵੀ ਇਹਦੀ ਆਈ ਸੀਗੀ ਵੀ ਠੀਕ ਹੈਗੀ ਦਵਾਈ ਇਹ। ਇਹਦੇ ਵਿੱਚੋਂ ਤੁਸੀਂ ਲੈਣੀ ਹੈਗੀ ਸੁਹਾਗਾ 20 ਗ੍ਰਾਮ ਲੈਣਾ ਹੈਗਾ, ਜੌਂ ਖਾਰ 20 ਗ੍ਰਾਮ, ਕਲਮੀ ਸ਼ੋਰਾ 20 ਗ੍ਰਾਮ, ਸੁਹਾਗਾ 20 ਗ੍ਰਾਮ ਲੈਣਾ ਹੈਗਾ, ਜੌਂ ਖਾਰ 20 ਗ੍ਰਾਮ, ਕਲਮੀ ਸ਼ੋਰਾ 20 ਗ੍ਰਾਮ, ਜੰਗ ਹਰੜਾ 20 ਗ੍ਰਾਮ, ਨਸ਼ਾਦਰ ਠਿਕਰੀ ਦਾ 10 ਗ੍ਰਾਮ, ਸੁੰਡ 20 ਗ੍ਰਾਮ ਤੇ ਧਨੀਆ 20 ਗ੍ਰਾਮ। ਇਹ ਤੁਸੀਂ ਬਣਾ ਲਓ ਤੇ ਇਹਦੇ ਵਿੱਚੋਂ ਤੁਸੀਂ ਨਸ਼ਾਦਰ ਠਿਕਰੀ ਦੇ ਵਿੱਚੋਂ 10 ਗ੍ਰਾਮ ਪਾਉਣਾ ਜੀ। ਤੇ ਉਹਨੇ ਇਹ ਤੁਸੀਂ ਪਾਈਨਐਪਲ ਦੇ ਜੂਸ ਨਾਲ ਲਾਓ ਤਾਂ ਵਧੀਆ ਚੀਜ਼ ਹੈਗੀ ਜੀ। ਇਹਦੇ ਤੁਸੀਂ 2 ਚਮਚੇ ਲੈ ਸਕਦੇ ਹੈਗੇ ਜੀ। ਫਿਰ ਇਹਦੇ ਵਿੱਚੋਂ ਕਚਨਾਰ ਗੁੱਗਲ ਦੀ ਗੋਲੀਆਂ ਜਿਹੜੀਆਂ ਹੈਗੀਆਂ, ਕਚਨਾਰ ਗੁੱਗਲ ਇਹ ਆਰਡਰ ਦੇ ਕੇ ਉਹਨੇ ਹਿੰਦੂਆਂ ਦੀ ਸਟੋਰ ਵੀ ਸ਼ਾਇਦ ਮਿਲ ਜਾਵੇ। ਕਚਨਾਰ ਗੁੱਗਲ ਦੀ ਗੋਲੀਆਂ 2 ਗੋਲੀਆਂ ਸਵੇਰ ਨੂੰ ਖਾਣੀਆਂ, 2 ਸ਼ਾਮ ਨੂੰ ਖਾਣੀਆਂ ਜੀ। ਇਹਦੇ ਨਾਲ ਜਿਹੜੀ ਆਪਣੀ ਸਿਸਟ ਜਿਹੇ ਹੁੰਦੇ ਉਹ ਆਪਣੇ ਦੂਰ ਹੋ ਜਾਂਦੇ। ਤੇ ਜਿਹੜੇ ਕਹਿੰਦੇ ਸੀਗੇ ਸੋਜ ਰਹਿੰਦੀ ਹੈਗੀ ਪੈਰਾਂ ਦੇ ਉੱਤੇ, ਲੱਤਾਂ ਦੇ ਉੱਤੇ ਸੋਜ ਹੈਗੀ, ਉਹ ਤੁਸੀਂ ਆਪਣੇ 1 ਕੱਪ ਪਾਣੀ ਲੈ ਲੈਣਾ ਹੈਗਾ, ਵਿੱਚੋਂ 1 ਚਮਚਾ ਹਲਦੀ ਦਾ, 4 ਮਣਕੇ, 2-3 ਚਮਚੇ ਧਨੀਏ ਦੇ, ਸੁੱਕਾ ਧਨੀਆ ਜਿਹੜਾ ਹੁੰਦਾ, ਇਹ ਰਾਤ ਨੂੰ ਭਿਓ ਕੇ ਤੁਸੀਂ ਰੱਖ ਦਿਓ ਤੇ ਸਵੇਰ ਨੂੰ ਥੋੜਾ ਜਿਹਾ ਉਬਾਲ ਲੈਣਾ ਹੈ ਨਾ ਇਹਨੂੰ ਹੈਗਾ, ਉਬਾਲ ਕੇ ਤੇ 2-4 ਮਿੰਟ ਫਿਰ ਉਹ ਠੰਡਾ ਕਰਕੇ ਉਹ ਤੁਸੀਂ ਆਪਣੇ ਪੀ ਲਓ। ਇਹਦੇ ਨਾਲ ਸੋਜ ਉਤਰ ਜੂਗੀ। ਜਾਂ ਤੁਸੀਂ ਆਪਣੇ ਗੂਗਲ ਦੀਆਂ ਜਾਂ ਮਹਾਯੋਗ ਰਾਜ ਗੂਗਲ ਦੀਆਂ ਜੇ ਗੋਲੀਆਂ ਤੁਹਾਨੂੰ ਇੱਥੇ ਮਿਲ ਜਾਵੇ ਤਾਂ 2 ਗੋਲੀਆਂ ਸਵੇਰ ਨੂੰ ਲੈ ਲਓ, 2 ਗੋਲੀਆਂ ਸ਼ਾਮ ਨੂੰ ਲੈ ਲਓ। ਇਹ ਵਧੀਆ ਚੀਜ਼ ਹੈਗੀ ਆਪਣੇ। ਜੇ ਨਹੀਂ ਯੋਗ ਰਾਜ ਗੂਗਲ ਦੀਆਂ ਮਿਲਦੀਆਂ ਤਾਂ ਇਕੱਲੀ ਗੂਗਲ ਦੀਆਂ ਗੋਲੀਆਂ ਜਾਂ ਇਕੱਲਿਆ ਯੋਗ ਰਾਜ ਗੂਗਲ ਹੁੰਦੀ ਹੈ ਉਹਦੀਆਂ ਗੋਲੀਆਂ ਵੀ। ਤੇ ਯੋਗ ਰਾਜ ਗੂਗਲ ਥੋੜੀ ਸਟਰੋਂਗ ਹੁੰਦੀ ਹੈ, ਯੋਗ ਰਾਜ ਗੂਗਲ ਥੋੜੀ ਘੱਟ ਹੁੰਦੀ ਹੈ। ਜੇ ਉਹ ਮਿਲਦੀਆਂ ਤੁਹਾਨੂੰ ਤਾਂ ਵੀ ਤੁਸੀਂ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਤੁਸੀਂ ਲੈ ਸਕਦੇ ਹੈਗੇ। ਜਾਂ ਫਿਰ ਤੁਹਾਨੂੰ ਇੱਥੇ ਮਿਲ ਜੂਗਾ ਪੁਨਰਵਾ ਆਸਬ ਹੈਗਾ ਜੀ, ਪੁਨਰਵਾ ਆਸਬ ਤੇ ਲਿਕੁਇਡ ਦਵਾਈ ਹੈਗੀ। ਇਹ ਤੁਸੀਂ ਆਪਣੇ 4 ਚਮਚੇ ਤੁਸੀਂ ਇਹ ਲੈ ਸਕਦੇ ਹੈਗੇ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਸੁੰਡ ਲੈਣੀ ਹੈਗੀ 1/2 ਚਮਚਾ ਤੇ 1 ਚਮਚਾ ਨਿੰਬੂ ਦਾ ਰਸ ਲੈਣਾ ਹੈਗਾ ਤੇ ਕਰੇਲੇ ਦਾ ਰਸ ਲੈਣਾ ਹੈਗਾ 2 ਚਮਚੇ। ਇਹ ਤੁਸੀਂ ਉਹਨੇ ਪਾਣੀ ਨਾਲ ਘੋਲ ਕੇ ਇਹ ਤੁਸੀਂ ਉਹਨੇ ਪੀ ਸਕਦੇ ਹੈਗੇ। 2 ਟਾਈਮ ਪੀ ਲਓ, ਸਵੇਰ ਨੂੰ ਸ਼ਾਮ ਨੂੰ। ਤੇ ਕੇਲੇ ਜਿਹੜੇ ਹੁੰਦੇ ਕੇਲੇ ਖਾਣੇ ਵੀ ਇਹਦੇ ਵਿੱਚ ਚੰਗੇ, ਜਿਹਨਾਂ ਦੇ ਸੋਜ ਹੈਗੀ ਉਹ ਕੇਲਾ ਖਾ ਸਕਦੇ ਹੈਗੇ। ਤੇ ਸ਼ਤਾਵਰ ਹੁੰਦਾ, ਸ਼ਤਾਵਰ ਲੈਣਾ 1 ਚਮਚਾ ਸ਼ਹਿਦ, ਇਹ ਮਿਕਸ ਕਰਕੇ ਖਾ ਕੇ ਉੱਪਰ ਤੇ ਤੁਸੀਂ ਆਪਣੇ ਕੋਸਾ ਦੁੱਧ ਪੀ ਲਓ ਇਹਦੇ ਨਾਲ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਤਰਬੂਜ ਦਾ ਰਸ ਲੈ ਕੇ ਜਿੰਨਾ ਤੁਸੀਂ ਪੀਣਾ ਹੈਗਾ
ਉਹਦੇ ਵਿੱਚ ਅੱਧਾ ਚਮਚਾ ਕਾਲੀ ਮਿਰਚਾਂ ਦਾ ਇਹ ਪਾ ਕੇ ਉਹਨੇ ਤੁਸੀਂ ਲੈ ਸਕਦੇ ਹੈਗੇ। ਜਾਂ ਫਿਰ ਇਹਦੇ ਵਿੱਚ ਤੁਸੀਂ ਪੱਤਾ ਗੋਭੀ ਦਾ ਰਸ, ਚੁਕੰਦਰ ਦਾ ਰਸ, ਫੁੱਲ ਗੋਭੀ ਦਾ ਰਸ, ਇਹ ਤੁਸੀਂ ਮਿਲਾ ਕੇ ਮਿਕਸ ਕਰਕੇ 1 ਕੱਪ ਜਿਹਾ ਬਣਾ ਕੇ ਤੁਸੀਂ ਇਹ ਵੀ ਪੀ ਸਕਦੇ ਹੈਗੇ। ਇਹ ਵੀ ਸੋਜੇ 'ਚ ਫਾਇਦਾ ਕਰਦਾ ਹੈਗਾ। ਅੱਗੇ ਜਿਹੜੇ ਕਹਿੰਦੇ ਸੀਗੇ ਮੈਮਰੀ ਵਾਸਤੇ ਹੈਗਾ, ਯਾਦਦਾਸ਼ਤ ਕਹਿੰਦੇ ਘੱਟ ਗਈ, ਉਹਦੇ ਵਿੱਚੋਂ ਤੁਸੀਂ ਲੈਣੀ ਹੈਗੀ ਅਸ਼ਵਗੰਧਾ 100 ਗ੍ਰਾਮ ਲੈਣੀ ਹੈਗੀ, ਸ਼ਤਾਵਰ ਲੈਣਾ ਹੈਗਾ 100 ਗ੍ਰਾਮ, ਸ਼ੰਖ ਪੁਸ਼ਪੀ 100 ਗ੍ਰਾਮ, ਬ੍ਰਹਮੀ ਲੈਣੀ ਹੈਗੀ 50 ਗ੍ਰਾਮ। ਅਸ਼ਵਗੰਧਾ 100 ਗ੍ਰਾਮ ਹੈ, ਸ਼ਤਾਵਰ 100 ਗ੍ਰਾਮ, ਸ਼ੰਖ ਪੁਸ਼ਪੀ 100 ਗ੍ਰਾਮ, ਬ੍ਰਹਮੀ 50 ਗ੍ਰਾਮ। ਇਹ 1 ਚਮਚਾ ਤੁਸੀਂ ਲੈ ਕੇ ਤੇ 1 ਚਮਚਾ ਤੁਸੀਂ ਸ਼ਹਿਦ, ਇਹ ਮਿਲਾ ਕੇ ਤੁਸੀਂ ਖਾ ਕੇ ਉੱਪਰੋਂ ਦੁੱਧ ਪੀ ਲਓ। ਇਹਦੇ ਵਿੱਚੋਂ ਜਿਹੜੇ ਜਿਹਨਾਂ ਨੂੰ ਕੈਲਸ਼ੀਅਮ ਦੀ ਕਮੀ ਹੁੰਦੀ ਹੈ ਜੀ, ਉਹ ਵੀ ਇਹੀ ਫਾਰਮੂਲਾ ਯੂਜ਼ ਕਰ ਸਕਦੇ ਹੈਗੇ, ਉਹਨਾਂ ਨੂੰ ਕੈਲਸ਼ੀਅਮ ਦੀ ਕਮੀ ਦੂਰ ਹੋ ਜਾਂਦੀ ਹੈ। ਗਲੇ ਮੈਮਰੀ ਵਾਸਤੇ ਵੀ ਠੀਕ ਹੈਗੀ। ਜਿਹੜੇ ਕਹਿੰਦੇ ਸੀਗੇ ਆਪਣੇ ਕਿਡਨੀ ਸਟੋਨ ਹੈ 18 mm ਦਾ ਹੋ ਗਿਆ, ਉਹ ਪੱਥਰ ਚੱਟ ਦੇ ਪੱਤੇ ਖਾ ਲਏ ਕਰੇ ਜੀ। ਪੱਥਰ ਚੱਟ ਜਿਹੜਾ ਪੌਦਾ ਜਿਹਾ ਹੁੰਦਾ, ਉਹਦੇ 4-5 ਪੱਤੇ ਖਾ ਲਏ ਕਰੇ, ਉਹਦੇ ਨਾਲ ਘੱਟ ਜਾਂਦੀ ਹੈਗੀ। ਨਹੀਂ ਤਾਂ ਤੁਸੀਂ ਉਹਨੇ ਇਹਦੇ ਲਿਕੁਇਡ ਵੀ ਮਿਲ ਜਾਂਦਾ ਜੀ ਬਣਿਆ ਬਣਾਇਆ, ਜਿੰਨੀ ਕੁ ਖੁਰਾਕ ਉੱਥੇ ਲਿਖੀ ਵੀ ਹੋਊਗੀ। ਉਸਦੇ ਇੱਕ ਸਮੇਰੂ.com ਹੈਗਾ ਜੀ, ਸਮੇਰੂ.com, ਉਹ ਇੱਧਰ ਸਕਾਰਬੋ ਟੋਰਾਂਟੋ ਕੰਨੀ ਹੈਗਾ ਭਾਈ, ਇਹ ਉਹਨਾਂ ਦੀ ਸਟੋਰ ਹੈਗੀ, ਉੱਥੇ ਤੇ ਵੀ ਤੁਸੀਂ ਮੰਗਵਾ ਸਕਦੇ ਹੈਗੇ। ਕਿਡਨੀ ਵਰਡ ਕਹਿੰਦੇ ਪੱਥਰ ਚੱਟ, ਉਹਨੂੰ ਕਹਿ ਦਿਓ, ਉਹ ਭੇਜ ਦੂਗਾ ਤੁਹਾਨੂੰ ਉੱਥੇ ਜੇ ਆਰਡਰ ਦੇ ਕੇ ਮੰਗਵਾਉਣੀ ਹੈਗੀ ਤਾਂ। ਜਾਂ ਫਿਰ ਤੁਹਾਨੂੰ ਜੇ ਹੋਰ ਕਿਤੇ ਦੇ ਸਟੋਰਾਂ 'ਚ ਮਿਲਦੀ ਤਾਂ ਉਹ ਵੀ ਲੈ ਸਕਦੇ ਹੈਗੇ। ਲਿਕੁਇਡ ਵੀ ਮਿਲ ਜਾਂਦੀ ਹੈ, ਪੱਤਿਆਂ ਦੀ ਵੀ ਮਿਲ ਜਾਂਦੀ ਹੈਗੀ। ਉਹਨਾਂ ਦਾ ਜਿਹੜੇ ਸਿਰ ਵਿੱਚ ਫੁੰਸੀਆਂ ਕਹਿੰਦੇ ਸੀਗੇ, ਉਹਨਾਂ ਵਾਸਤੇ ਨੁਕਸਾ ਹੈਗਾ ਇੱਕ ਕਮੀਲਾ ਲੈਣਾ ਹੈਗਾ ਜੀ, ਕਾਲੀ ਜੀਰੀ, ਕੜੂ ਤੇ ਮੁਰਦਾ ਸੰਗ। ਕਮੀਲਾ, ਕਾਲੀ ਜੀਰੀ, ਕੜੂ ਤੇ ਮੁਰਦਾ ਸੰਗ, ਇਹ 12-12 ਗ੍ਰਾਮ ਲੈਣੀਆਂ ਚੀਜ਼ਾਂ ਇਹ, 12-12 ਗ੍ਰਾਮ ਚਾਰੇ ਚੀਜ਼ਾਂ ਲੈਣੀਆਂ ਹੈਗੀਆਂ। ਨੀਲਾ ਥੋਥਾ 1 ਗ੍ਰਾਮ ਲੈਣਾ ਹੈਗਾ ਜੀ। ਇਹ ਸਾਰੀਆਂ ਚੀਜ਼ਾਂ ਪੀ ਕੇ ਸਰੋਂ ਦੇ ਤੇਲ ਦੇ ਵਿੱਚੋਂ ਮਿਕਸ ਕਰ ਲੈਣੀਆਂ ਹੈ। ਉਹ ਫਿਰ ਤੁਸੀਂ ਉਹਨੇ ਇਸ ਤਰ੍ਹਾਂ ਤੇਲ ਲਗਾਉਂਦੇ ਹੁੰਦੇ ਹੈਗੇ, ਉਹ ਲਗਾ ਕੇ ਰੱਖਣਾ ਹੈਗਾ ਤੇ ਉਹਨੇ ਸਵੇਰ ਨੂੰ ਉੱਠ ਕੇ ਨਹਾ ਲਓ। ਜਾਂ ਜੇ ਸਵੇਰ ਨੂੰ ਲਗਾਉਣਾ ਤਾਂ 3-4 ਘੰਟੇ ਬਾਅਦ ਤੁਸੀਂ ਉਹਨੇ ਨਹਾ ਲਓ। ਇਹਦੇ ਵੀ 3-4 ਘੰਟੇ ਲੱਗਿਆ ਰਹਿਣਾ ਚਾਹੀਦਾ ਹੈ। ਥੋੜਾ ਬਚਾ ਕੇ ਲਗਾਵੇਂ, ਉਹਨੇ ਅੱਖੋਂ ਘੁੰਮਾਉਣਾ ਪਵੇ ਇਹਦਾ ਪਾਣੀ ਜਿਹੜਾ ਹੁੰਦਾ। ਜਿਹੜਾ ਪੁੱਛਦੇ ਉਹ ਦੱਸਿਆ ਸੀਗਾ ਨੁਕਸਾ ਬਲੱਡ ਪ੍ਰੈਸ਼ਰ ਵਾਸਤੇ, ਜੇ ਛੇਤੀ ਘਟਾਉਣਾ ਹੈਗਾ, ਇਸ ਤਰ੍ਹਾਂ 1 ਲੱਖ ਕਈ ਵਾਰੀ ਹਾਈ ਹੋ ਜਾਂਦਾ ਹੈਗਾ, ਉਹਨਾਂ ਨੂੰ ਐਂ ਦੱਸਿਆ ਸੀਗਾ 200 ਗ੍ਰਾਮ ਤੁਸੀਂ ਸ਼ੱਕਰ ਲੈਣੀ ਹੈਗੀ, 2 ਚਮਚੇ ਤੁਸੀਂ ਜਿਸ ਤਰ੍ਹਾਂ ਹੈਗਾ ਕਤੀਰਾ ਗੁੰਦ ਜਿਸ ਤਰ੍ਹਾਂ ਤੁਹਾਨੂੰ ਸਟੋਰ 'ਚੋਂ ਮਿਲਦਾ, ਉਹਨੂੰ ਕੁਛ ਨਹੀਂ ਕਰਨਾ ਹੈਗਾ। ਉਹਨੂੰ ਪੀ ਕੇ 2 ਚਮਚੇ 10 ਗ੍ਰਾਮ ਸਮਝ ਲਓ, 200 ਗ੍ਰਾਮ ਸ਼ੱਕਰ 'ਚ 10 ਗ੍ਰਾਮ ਤੁਸੀਂ ਕਤੀਰਾ ਗੁੰਦ ਮਿਲਾ ਲੈਣਾ ਹੈਗਾ। ਉਹ ਬਣਾ ਕੇ ਤੁਸੀਂ ਸ਼ੀਸ਼ੇ ਮਾ ਪਾ ਕੇ ਰੱਖ ਲਓ। ਜਦ ਤੁਹਾਡਾ ਬਲੱਡ ਪ੍ਰੈਸ਼ਰ ਜਾਂ ਹਾਈ ਹੁੰਦਾ ਹੈਗਾ, ਉਹਦੀ 5 ਖੁਰਾਕਾਂ ਬਣਾ ਲਓ। ਐਕਚੁਅਲੀ 5 ਖੁਰਾਕਾਂ ਇਹਦੀ ਬਣਾ ਲਓ, 40-40 ਗ੍ਰਾਮ ਦੀ ਖੁਰਾਕ ਬਣ ਜੂਗੀ। ਤੇ ਇੱਕ ਇਹ ਤੁਸੀਂ ਆਪਣੇ ਖਾ ਲੈਣੀ ਹੈਗੀ, 1 ਖੁਰਾਕ ਤੁਸੀਂ ਖਾ ਲਓ। ਇਹਦਾ ਬਲੱਡ ਪ੍ਰੈਸ਼ਰ ਥੋੜ੍ਹਾ ਡਾਊਨ ਆ ਜਾਂਦਾ ਜੇ ਬੜਾ ਹਾਈ ਹੋਇਆ ਹੋਵੇ। ਉਹ ਕੁਛ ਨਹੀਂ, ਇਹਨੂੰ ਕਰਨਾ 200 ਗ੍ਰਾਮ ਸ਼ੱਕਰ ਹੈ ਤੇ 10 ਗ੍ਰਾਮ ਕਤੀਰਾ ਗੁੰਦ, ਇਹ ਪਾ ਕੇ ਰੱਖ ਲਓ। 5 ਪੁੜੀਆਂ ਬਣਾ ਲਓ। ਜਦ ਤੁਹਾਨੂੰ ਲੋੜ ਹੈ 1 ਪੁੜੀ ਆਉਣੇ ਅੰਦਾਜ਼ੇ ਨਾਲ ਬਣਾ ਲਓ। 5 ਪੁੜੀਆਂ ਤੁਹਾਨੂੰ ਕੋਈ ਜ਼ਰੂਰੀ ਨਹੀਂ, ਜੇ 2-4 ਗ੍ਰਾਮ ਇੱਧਰ ਉੱਧਰ ਵੀ ਹੋਊਗੀ ਤਾਂ ਕੋਈ ਨਹੀਂ, ਅੰਦਾਜ਼ੇ ਨਾਲ ਤੁਸੀਂ 5 ਗ੍ਰਾਮ 'ਚ ਇਹ ਤੁਸੀਂ ਉਹਨੇ ਬਣਾ ਲਿਆ ਕਰੋ। ਜਿਹੜੇ ਉਹ ਕਹਿੰਦੇ ਸੀਗੇ ਬਲੱਡ ਪ੍ਰੈਸ਼ਰ ਹਾਈ ਹੈਗਾ, ਉਹ 155 ਕਹਿੰਦੇ, 150-55 ਬਲੱਡ ਪ੍ਰੈਸ਼ਰ ਹੋ ਜਾਂਦਾ। ਉਹ ਘਬਰਾਏ ਹੋਏ ਜ਼ਿਆਦਾ ਸੀਗੇ। 155 ਬਲੱਡ ਪ੍ਰੈਸ਼ਰ ਹੋ ਜਾਵੇ, ਇੰਨਾ ਘਬਰਾਉਣੇ ਦੀ ਲੋੜ ਨਹੀਂ ਹੈਗੀ। ਇਹ ਕੋਈ ਬੜਾ ਡੇਂਜਰਸ ਨਹੀਂ ਹੈਗਾ ਵੀ ਤੁਹਾਨੂੰ ਹੁਣੀ ਅਟੈਕ ਹੋ ਜੂਗਾ ਜਾਂ ਕੁਛ ਹੋ ਜੂ। ਆਰਾਮ ਨਾਲ ਬੜਾ ਪ੍ਰੈਸ਼ਰ ਨਾਲ ਲਓ ਦਿਮਾਗ, ਤਾਂ ਇਹਦੇ ਨਾਲ ਬਲੱਡ ਪ੍ਰੈਸ਼ਰ ਵਧੀ ਜਾਣਾ ਵੀ ਮੇਰਾ 155 ਹੋ ਗਿਆ, 50 ਹੋ ਗਿਆ। ਇਟ ਡਜ਼ਨਟ ਮੈਟਰ। 180-90 ਤੱਕ ਵੀ ਚਲੇ ਗਏ ਤਾਂ ਵੀ ਬੜਾ ਖਤਰਾ ਨਹੀਂ ਹੈ ਜੀ ਹੁੰਦਾ ਜੀ ਦਾ। 150, 170, 75, 80 ਤੱਕ ਕੋਈ ਖਤਰਾ ਨਹੀਂ ਹੈਗਾ ਇਹਦਾ, ਡਰਨੇ ਦੀ ਲੋੜ ਨਹੀਂ ਹੈਗੀ। ਤੁਸੀਂ ਆਰਾਮ ਨਾਲ ਆਪਣੇ ਨਿੰਬੂ ਦਾ ਜ਼ਿਆਦਾ ਯੂਜ਼ ਕਰੋ, ਇਹਦੇ ਵਿੱਚੋਂ ਸਕੰਜਮੀ ਜੀ ਬਣਾ ਕੇ ਪੀ ਲਿਆ ਕਰੋ। ਬਾਕੀ ਦਵਾਈਆਂ ਮੈਂ ਤੁਹਾਨੂੰ ਦੱਸਦਾ ਹੁਣ। ਇਹ ਤੁਸੀਂ ਅਸਗੰਧ ਲੈਣੀ ਹੈਗੀ ਤੇ ਸੂਰਜਮੁਖੀ ਦੇ ਬੀਜ ਲੈਣੇ ਹੈਗੇ। ਇਹ ਸੂਰਜ ਸਨਫਲਾਵਰ ਸੀਡ ਜਿਹਨਾਂ ਨੂੰ ਕਹਿੰਦੇ, ਇਹ ਛਿਲਕੇ ਵਾਲੇ ਨਹੀਂ ਲੈਣੇ, ਤੁਹਾਨੂੰ ਰॉ ਮਿਲ ਜਾਂਦੇ ਹੈਗੇ ਜੀ। ਇਹ ਕੱਚੇ ਜਿਸ ਤਰ੍ਹਾਂ ਹੁੰਦੇ, ਇਹ 2 ਚੀਜ਼ਾਂ ਮਿਲਾਉਣੀਆਂ ਹੈਗੀਆਂ ਤੇ ਰॉ ਤੁਹਾਨੂੰ ਤਾਂ ਜਿੱਧਰ ਆਪਣੇ ਹੁੰਦੀ ਨਾ ਸਟੋਰ ਦੇ ਵਿੱਚੋਂ ਜੇ ਤੁਸੀਂ ਜਾਓਗੇ, ਜਿੱਥੇ ਬੇਕਰੀ ਦਾ ਸਮਾਨ ਪਿਆ ਹੁੰਦਾ ਚੀਜ਼ਾਂ ਬਣਾਉਣੇ ਦਾ, ਉਹ ਸਾਈਡ ਤੇ ਪਏ ਹੁੰਦੇ ਜੀ। ਕੱਚੇ ਬੀਜ ਇਹਦੇ ਮਿਲ ਜਾਂਦੇ ਰॉ, ਜਾਂ ਜਿਹੜੇ ਆਮ ਫੂਡ ਸਟੋਰਾਂ ਹੁੰਦੀਆਂ ਹੈਲਥ ਫੂਡ ਸਟੋਰ, ਉਹਦੇ ਵਿੱਚੋਂ ਤੁਹਾਨੂੰ ਮਿਲ ਜਾਊਗੀ। ਅਸਗੰਧ ਤੇ ਸੂਰਜਮੁਖੀ ਦੇ ਬੀਜ ਕੱਚੇ ਲੈ ਕੇ 1 ਚਮਚਾ ਸਵੇਰ ਨੂੰ ਖਾਣਾ, 1 ਚਮਚਾ ਸ਼ਾਮ ਨੂੰ ਖਾਣਾ ਇਹਦਾ। ਅੱਛਾ, ਜਾਂ ਫਿਰ ਤੁਸੀਂ ਆਪਣੇ ਸੂਰਜਮੁਖੀ ਦੇ ਬੀਜ ਤੁਸੀਂ ਆਪਣੇ ਖਸਖਸ ਦੇ, ਜੇ ਸੁਗੰਧ ਨਹੀਂ ਤੁਹਾਨੂੰ ਮਿਲਦੀ ਤਾਂ ਖਸਖਸ ਹੀ ਲੈ ਲਓ। ਖਸਖਸ ਤੇ ਸੂਰਜਮੁਖੀ ਦੇ ਬੀਜ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ 1 ਚਮਚਾ। ਫਿਰ ਤੁਸੀਂ ਤੀਆ ਇਲਾਜ ਹੈਗਾ, ਔਲਾ ਲੈਣੀ ਹੈਗੀ
ਆਲਾ ਸੁੱਕਾ ਪਿਸਿਆ ਵਾ, ਸਰਫਗੰਧਾ ਲੈਣੀ ਹੈਗੀ ਤੇ ਗਲੋ ਲੈਣੀ ਹੈਗੀ। ਇਹ ਬਰਾਬਰ ਚੀਜ਼ਾਂ ਲੈ ਕੇ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਤੁਸੀਂ ਲੈਣੀ ਹੈਗੀ। ਜਾਂ ਫਿਰ ਜਿਹੜੀ ਬੜੀ ਹੜਾਂ ਹੁੰਦੀਆਂ ਹੈਗੀਆਂ ਉਹੀ ਲੈ ਲਓ, ਪੀਲੀਆਂ ਜਿਹੜੀਆਂ ਹੁੰਦੀਆਂ ਹੜਾਂ ਤੇ ਸੁੰਡ ਤੇ ਮਿਸ਼ਰੀ, ਇਹ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਤੁਸੀਂ ਇਹ ਲੈ ਸਕਦੇ ਹੈਗੇ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਤਰਬੂਜ ਜਿੰਨਾ ਮਰਜ਼ੀ ਯੂਜ਼ ਕਰੋ, ਜਿੰਨਾ ਜ਼ਿਆਦਾ ਤਰਬੂਜ ਯੂਜ਼ ਕਰੋਗੇ ਉਨਾ ਛੇਤੀ ਤੁਹਾਨੂੰ ਆਰਾਮ ਆਊਗਾ ਇਹਦੇ ਨਾਲ। ਫਿਰ ਲੀਚੀਆਂ ਤੁਸੀਂ ਖਾ ਸਕਦੇ ਹੈਗੇ, ਲੀਚੀਆਂ ਦਾ ਜੂਸ ਪੀ ਲਓ। ਤੇ ਆਪਣੇ ਗਾਜਰਾਂ ਦਾ ਤੁਸੀਂ ਮੁਰੱਬਾ ਇਹ ਖਾ ਲਓ ਤੁਸੀਂ, ਇਹ ਵੀ ਚੰਗਾ ਰਹਿੰਦਾ ਹੈਗਾ ਬਲੱਡ ਪ੍ਰੈਸ਼ਰ ਵਾਲਿਆਂ ਨੂੰ। ਤੇ ਐਪਲ ਦਾ ਜੂਸ ਪੀ ਸਕਦੇ ਹੈਗੇ, ਉਹਦੇ ਵਿੱਚੋਂ ਨਿੰਬੂ ਨਿਚੋੜ ਲਓ। ਜਾਂ ਫਿਰ ਤੁਸੀਂ ਅਨਾਰ ਦੇ ਜੂਸ ਦੇ ਵਿੱਚੋਂ 2 ਚਮਚੇ ਜਿੰਨਾ ਪੀਣਾ, ਅੱਧਾ ਕੱਪ ਜੇ ਅਨਾਰ ਦਾ ਜੂਸ ਤੁਸੀਂ ਲਿਆ ਤਾਂ 2 ਚਮਚੇ ਅਦਰਕ ਦਾ ਰਸ ਪੀ ਲਓ। ਥੋੜ੍ਹੀ ਜਿਹੀ ਆਪਣੇ ਕਾਲੀ ਮਿਰਚ ਪਾ ਸਕਦੇ ਹੈਗੇ, ਥੋੜ੍ਹਾ ਵਿੱਚੋਂ ਸ਼ਹਿਦ ਪਾ ਸਕਦੇ ਹੈਗੇ 1 ਚਮਚਾ, ਇਹ ਤੁਸੀਂ ਉਹਨੇ ਲੈ ਸਕਦੇ ਹੈਗੇ। ਫਿਰ ਲਸਣ ਦੱਸਿਆ ਵਾ ਸੀਗਾ, ਛੋਟਾ ਬਰੀਕ ਲਸਣ ਕੱਟ ਕੇ ਉਹ ਤੁਸੀਂ ਸ਼ਹਿਦ ਦੇ ਵਿੱਚੋਂ ਮਿਕਸ ਕਰਕੇ ਉਹਦਾ ਮੁਰੱਬਾ ਜਿਹਾ ਬਣਾ ਲਓ। 1 ਚਮਚਾ ਤੁਸੀਂ ਆਪਣੇ ਲੈ ਲਿਆ ਕਰੋ, ਇਹਦੇ ਨਾਲ ਵੀ ਬਲੱਡ ਪ੍ਰੈਸ਼ਰ ਘੱਟ ਜਾਂਦਾ ਹੈ। ਤੇ ਪਪੀਤਾ ਇਹਦੇ ਵਿੱਚ ਮੈਂ ਚੰਗਾ ਰਹਿੰਦਾ ਜੀ। ਸਵੇਰ ਨੂੰ ਉੱਠ ਕੇ ਖਾਲੀ ਪੇਟ ਤੁਸੀਂ ਪਪੀਤਾ ਤੁਸੀਂ 100 ਗ੍ਰਾਮ 1 ਕੌਲੀ ਤੁਸੀਂ ਉਹ ਖਾਓ ਲਗਾਤਾਰ, ਇਹਦੇ ਨਾਲ ਵੀ ਬਲੱਡ ਪ੍ਰੈਸ਼ਰ ਕੰਟਰੋਲ ਹੋ ਜਾਂਦਾ ਜੀ। ਫਿਰ ਟਮਾਟਰ ਦਾ ਜੂਸ ਜਾਂ ਟਮਾਟਰ ਕੱਟ ਕੇ ਤੁਸੀਂ ਟਮਾਟਰ ਦਾ ਜੂਸ ਲੈ ਲਓ। ਜੇ ਘਰੇ ਕੱਢਣਾ ਹੈਗਾ ਤੁਸੀਂ ਸਟੋਰ ਵਾਲਾ ਨਹੀਂ ਲੈਣਾ ਹੈਗਾ, ਜਾਂ ਘਰ ਲਿਆ ਕੇ ਟਮਾਟਰ ਤੁਸੀਂ ਕੱਟ ਕੇ 2 ਟਮਾਟਰ ਕੱਟ ਕੇ ਉਹਦੇ ਉੱਤੇ 1 ਚਮਚਾ ਸ਼ਹਿਦ ਦਾ ਪਾ ਕੇ ਇਹ ਤੁਸੀਂ ਖਾ ਸਕਦੇ ਹੈਗੇ ਬਲੱਡ ਪ੍ਰੈਸ਼ਰ ਵਾਸਤੇ। ਜਿਹੜੇ ਕਹਿੰਦੇ ਸੀਗੇ ਨੋ ਫੰਗਸ ਜੀ ਲੱਗੀ ਵੀ ਹੈਗੀ, ਉਹ ਸਰੋਂ ਦਾ ਤੇਲ ਵਿੱਚੋਂ ਥੋੜ੍ਹੀ ਹਲਦੀ ਪਾ ਕੇ ਤੇ ਥੋੜ੍ਹਾ ਜਿਹਾ ਲਸਣ, 1 ਤੁਰੀ ਲਸਣ ਦੀ ਪਾ ਲਓ, ਅੱਧਾ ਚਮਚਾ ਹਲਦੀ ਤਾਂ ਪਾ ਲਓ, 2 ਚਮਚੇ ਸਰੋਂ ਦਾ ਤੇਲ, ਉਹ ਗਰਮ ਕਰਕੇ ਉਹ ਤੁਸੀਂ ਲਗਾਓ ਜਿੱਥੇ ਤਾਂ ਫੰਗਸ ਜਿਹੜੀ ਤੁਹਾਡੇ ਪੈਰਾਂ ਨਹੁੰ ਦੇ ਗੁੱਟੇ ਤੇ ਕਹਿੰਦੇ ਚਿੱਟਾ ਜਿਹੜਾ ਨਿਕਲਦਾ ਹੈਗਾ, ਉਹ ਤੁਸੀਂ ਲਗਾਓ। ਇਹਦੇ ਨਾਲ ਠੀਕ ਹੋ ਜਾਊਗਾ ਜੀ, ਵਰਤਿਆ ਵਾ ਹੈਗਾ ਇਹ ਨੁਕਸਾ। ਬਾਕੀ ਫਿਰ ਨਹੀਂ ਤਾਂ ਫਿਰ ਐਪਲ ਸਾਈਡਰ ਵਿਨੀਗਰ ਮੈਂ ਤੁਹਾਨੂੰ ਦੱਸਿਆ ਵਾ ਹੀ ਹੈਗਾ ਵੀ ਨਾ ਜਿਹੜਾ ਦੂਆ ਵਿਨੀਗਰ ਹੁੰਦਾ ਚਿੱਟਾ, ਉਹਦੇ ਵਿੱਚੋਂ ਚਾਹੇ ਐਪਲ ਸਾਈਡਰ ਨਾਲ ਪਾ ਲਓ ਤਾਂ ਕੋਈ ਫਰਕ ਨਹੀਂ ਹੈਗਾ। ਉਹ ਤੁਸੀਂ ਪੈਰ ਡੁਬੋ ਕੇ ਰੱਖਣਾ ਹੈਗਾ, ਪਾਣੀ ਪਾ ਲਓ ਥੋੜ੍ਹਾ ਜਿਹਾ ਵਿੱਚ। ਜਿਹੜੇ ਕਹਿੰਦੇ ਤੇ ਮਾਹਵਾਰੀ ਤਕਲੀਫ ਆਉਂਦੀ ਹੈਗੀ, ਦਰਦ ਹੋ ਕੇ ਆਉਂਦੀ ਹੈ, ਨਹੀਂ ਆਉਂਦੀ ਹੈਗੀ, ਜੇ ਦਰਦ ਨਹੀਂ ਆਉਂਦੀ ਤਾਂ ਇੱਕ ਪਿਆਜ਼ ਲੈ ਕੇ 1 ਪਿਆਜ਼ ਪਾਣੀ ਨਾਲ ਚੰਗੀ ਤਰ੍ਹਾਂ ਉਬਾਲ ਕੇ ਉਹਨੂੰ ਕੱਟ ਕੋ, ਉਹਦਾ ਸੂਪ ਜਿਹਾ ਬਣਾ ਕੇ ਚਾਹ ਮੰਗਰਾਓ, ਗਰਮ ਪੀ ਲੈ ਕਰੇ। ਇਹਦੇ ਨਾਲ ਜਿਹੜੀ ਮਾਹਵਾਰੀ ਨਹੀਂ ਆਉਂਦੀ ਉਹਨਾਂ ਨੂੰ ਟਾਈਮ ਸਿਰ ਠੀਕ ਹੋ ਜੂਗੀ। ਜਾਂ ਫਿਰ ਤੁਲਸੀ ਦਾ ਕਾੜਾ, 2 ਚਮਚੇ ਤੁਲਸੀ ਦਾ ਕਾੜਾ ਬਣਾ ਕੇ ਉਹ ਤੁਸੀਂ ਪੀ ਸਕਦੇ ਹੈਗੇ। ਜਾਂ ਫਿਰ ਤੁਸੀਂ 2 ਛੁਹਾਰੇ ਲੈ ਕੇ ਉਹਨੂੰ ਪੀ ਕੇ 2 ਛੁਹਾਰੇ ਕੱਢ ਕੇ ਉਹਨੂੰ ਪੀ ਲਓ ਤੇ 2 ਚਮਚੇ ਘੀ ਮਿਲਾ ਕੇ ਉਹਨੂੰ ਖਾ ਕੇ ਉੱਪਰ ਤੇ ਗਰਮ ਦੁੱਧ ਪੀ ਲਓ। ਜਾਂ ਫਿਰ ਕੱਚੇ ਪਪੀਤੇ ਦੀ ਸਬਜ਼ੀ ਤੁਸੀਂ ਖਾ ਸਕਦੇ ਹੈਗੇ, ਇਹਦੇ ਨਾਲ ਵੀ ਬਿਮਾਰੀ ਠੀਕ ਹੋ ਜਾਂਦੀ ਹੈ। ਫਿਰ ਅਨਾਰ ਦੇ ਛਿਲਕੇ ਜਿਹੜੇ ਉਹ ਸੁਕਾ ਕੇ ਤੁਸੀਂ ਤੇ 2 ਚਮਚੇ ਪਾਊਡਰ ਉਹਦਾ ਕੋਸੇ ਪਾਣੀ ਨਾਲ ਤੁਸੀਂ ਲੈ ਕਰੋਗੇ। ਜਾਂ ਫਿਰ ਅਸ਼ੋਕਾ ਰਿਸ਼ਟ ਬਣੀ ਬਣਾਈ ਮਿਲ ਜਾਂਦੀ ਹੈ ਤੁਹਾਨੂੰ ਜੀ, ਅਸ਼ੋਕਾ ਰਿਸ਼ਟ, ਇਹ ਤੁਸੀਂ 4 ਚਮਚੇ 3-4 ਚਮਚੇ ਤੁਸੀਂ ਪਾਣੀ ਨਾਲ ਘੋਲ ਕੇ ਤੁਸੀਂ ਇਹ ਪੀ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਕਰ ਸਕਦੇ ਹੈਗੇ, ਇਹਦੇ ਵਿੱਚ ਮੈਂ ਤੁਹਾਨੂੰ ਜੈਫਲ, ਲੌਂਗ, ਤੇਜ ਪੱਤਰ, ਛੁਹਾਰਾ, ਵੱਡੀ ਇਲਾਇਚੀ, ਇਹ ਤੁਸੀਂ ਬਰਾਬਰ ਚੀਜ਼ਾਂ ਲੈਣੀਆਂ ਹੈਗੀਆਂ। 1 ਚਮਚਾ ਤੁਸੀਂ ਇਹਦਾ ਪਾਊਡਰ ਜਿਹੜਾ ਬਣੂਗਾ ਉਹ ਤੁਸੀਂ ਪਾਣੀ ਨਾਲ ਉਬਾਲ ਕੇ ਚਾਹ ਜੀ ਬਣਾ ਕੇ ਉਹਦੇ ਵਿੱਚੋਂ 1 ਚਮਚਾ ਬਦਾਮ ਰੋਗਨ ਦਾ ਇਹ ਪਾ ਕੇ ਤੁਸੀਂ ਇਹ ਪੀ ਸਕਦੇ ਹੈਗੇ ਇਹਦੇ ਵਾਸਤੇ। ਜਿਹੜੇ ਸਿਰਮਾ ਫੁਲਸੀਆਂ ਜੇ ਕਹਿੰਦੇ ਸੀਗੇ ਉਹ ਨਿੰਬ ਦਾ ਤੇਲ ਵੀ ਲਗਾ ਸਕਦੇ ਹੈਗੇ, ਜਿਹਨਾਂ ਸਿਰਮਾ ਫੁਲਸੀਆਂ ਹੁੰਦੀਆਂ, ਨਿੰਬ ਦਾ ਤੇਲ ਤੇ ਥੋੜ੍ਹਾ ਜਿਹਾ ਔਲਿਆਂ ਦਾ ਚੂਰਨ, ਇਹ ਮਿਕਸ ਕਰਕੇ ਲੇਪ ਜਿਹਾ ਬਣਾ ਕੇ ਇਹ ਤੁਸੀਂ ਲਗਾ ਸਕਦੇ ਹੈ। ਜਾਂ ਕਰੇਲਿਆਂ ਦਾ ਜੂਸ ਤੇ ਨਿੰਬੂ ਦਾ ਰਸ, ਇਹ ਬਰਾਬਰ ਲੈ ਕੇ ਮਿਕਸ ਕਰਕੇ ਇਹ ਤੁਸੀਂ ਲਗਾ ਸਕਦੇ, ਜਿਹਨਾਂ ਦੇ ਸਿਰ 'ਚ ਫੁਲਸੀਆਂ ਹੈਗੀਆਂ। ਜਿਹੜੇ ਕਹਿੰਦੇ ਸੀਗੇ ਮੇਰੇ ਹੱਥ ਪੈਰ ਜੇ ਸੁੰਦੇ ਹੈਗੇ, ਉਹ ਸ਼ਹਿਦ ਲੈਣਾ ਹੈਗਾ ਜੀ ਤੁਸੀਂ 200 ਗ੍ਰਾਮ, ਕਰਾ ਜਿਹੜਾ ਲੈਣਾ ਹੈਗਾ ਉਹ ਲੈਣਾ ਹੈਗਾ 25 ਗ੍ਰਾਮ। ਇਹਨਾਂ ਨੂੰ ਮਿਕਸ ਕਰਕੇ ਤੁਸੀਂ 1 ਚਮਚਾ ਰੋਜ਼ ਖਾਣਾ ਜੀ। 200 ਗ੍ਰਾਮ ਸ਼ਹਿਦ, 25 ਗ੍ਰਾਮ ਕਰਾ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਸੁੰਡ ਤੇ ਅਗਰ, ਇਹ ਬਰਾਬਰ ਲੈਣੀਆਂ 2 ਚੀਜ਼ਾਂ। ਇਹਦਾ 1.5 ਚਮਚੇ ਦਾ ਤੁਸੀਂ ਕਾੜਾ ਬਣਾ ਕੇ ਤੁਸੀਂ ਇਹ ਪੀ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਸੁੰਡ, ਅਦਰਕ ਤੇ ਲਸਣ, ਇਹਨਾਂ ਦਾ ਜੂਸ ਜਿਹਾ ਕੱਢ ਕੇ ਚਮਚਾ ਇਹਦੀ ਤੁਸੀਂ ਮਾਲਿਸ਼ ਹੀ ਕਰ ਲਿਆ ਕਰੋ ਇਹਦੇ ਨਾਲ। ਜਾਂ ਨਹੀਂ ਤਾਂ ਜਿਹੜੀ ਅਦਰਕ ਦੀ ਗੱਠੀ ਉਹ ਲੈ ਕੇ ਉਹਨੂੰ ਛਿੱਲ ਕੇ ਅਦਰਕ ਦੀ ਗੱਠੀ ਕੱਟ ਕੇ ਉਹ ਵੀ ਜਿੱਥੇ ਸਾਰਾ ਸੁੰਨ ਹੋਇਆ ਵਾ ਹੈਗਾ ਉੱਥੇ ਉਹ ਇਕੱਲੀ ਉਹ ਗੱਠੀ ਉਹ ਘਸਾਈ ਚੱਲੋ ਦਿਨ 2-3 ਵਾਰੀ, ਇਹਦੇ ਨਾਲ ਵੀ ਸਾਰਾ ਸਰਕੂਲੇਸ਼ਨ ਜਿਹੜੀ ਠੀਕ ਹੋ ਜਾਂਦੀ। ਜਾਂ ਫਿਰ ਸਰੋਂ ਦਾ ਤੇਲ ਲੈ ਕੇ 1 ਕੱਪ ਉਹਦੇ ਵਿੱਚ ਮੈਂ 1 ਸਾਬਤਾ ਗੱਠਾ ਲਸਣ ਦਾ, ਜਿਵੇਂ 10 ਕਲੀਆਂ 10-12 ਕਲੀਆਂ ਹੁੰਦੀਆਂ ਉਹ ਪਾ ਦੇਣਾ ਹੈਗਾ। 1 ਚਮਚਾ ਜਵੈਣ ਦਾ ਪਾ ਦੇਣਾ ਹੈਗਾ। ਉਹਨੂੰ ਹੌਲੀ ਉਬਾਲਣਾ ਹੈਗਾ, ਥੋੜ੍ਹੀ ਆਂਚ ਤੇ, ਜ਼ਿਆਦਾ ਦੂਜਾ ਤੈਰ ਕੇ ਉੱਪਰ ਲਸਣ ਆ ਜਾਵੇ ਤਾਂ ਉਹਨੂੰ ਫਿਰ ਪੁਣ ਕੇ ਉਹ ਤੇਲ ਦੀ ਮਾਲਿਸ਼ ਕਰੋ। ਇਹਦੇ ਨਾਲ ਪੱਕੀ ਗਰੰਟੀ ਹੈ ਜੀ ਜਿਹੜੇ ਹੱਥ ਪੈਰ ਸੁੰਦੇ ਹੈਗੇ ਜਾਂ ਹੱਥ ਪੈਰ ਪਤਾ ਵੀ ਨਹੀਂ ਲੱਗਦਾ ਉਹ ਤੁਰ ਪੈਂਦਾ ਜੀ
ਹੋਣ ਜੀ। ਤੇ ਛੁਹਾਰੇ ਤੁਸੀਂ 2 ਛੁਹਾਰੇ ਉਬਾਲ ਕੇ ਤੁਸੀਂ ਪੀ ਸਕਦੇ ਹੋ, ਜਾਂ ਐਵੇਂ ਖਾ ਲਿਆ ਕਰੋ ਜੇ ਨਹੀਂ ਉਬਾਲ ਕੇ ਪੀਣੇ ਤਾਂ। ਇਹ ਤੁਸੀਂ ਆਪਣੇ ਲੈ ਸਕਦੇ ਹੋ। ਫਿਰ ਕਰੇਲੇ ਦੀ ਸਬਜ਼ੀ ਤੁਸੀਂ ਖਾ ਸਕਦੇ ਹੈਗੇ। ਤੇ ਥੋੜ੍ਹੀ ਮਾਹਾਂ ਦੀ ਦਾਲ ਤੁਸੀਂ ਲੈ ਲੈਣੀ ਹੈਗੀ। ਮਾਂਹ ਦੀ ਦਾਲ 1 ਮੁੱਠੀ ਉਹਨੂੰ ਪਾਣੀ ਮਾ ਧਰ ਦੇਣਾ, ਉਬਾਲਣਾ, ਗਿਲਾਸ 1.5 ਗਿਲਾਸ ਪਾ ਕੇ। ਜਦੋਂ ਤੁਹਾਡੇ ਮੂੰਹ ਜੇ ਫੁੱਟ ਜਾਵੇ ਤੇ ਉਹਦੇ ਵਿੱਚੋਂ ਫਿਰ 1 ਚਮਚਾ ਸੁੰਡ ਦਾ ਮਿਕਸ ਕਰ ਦੇਣਾ ਜੀ। 2-3 ਕਲੀਆਂ ਲਸਣ ਦੀਆਂ ਮਿਕਸ ਕਰ ਦੇਣੀਆਂ ਹੈਗੀਆਂ। ਜਾਂ ਜਦ ਧਰਨੇ ਤੁਸੀਂ ਜਦੀ ਪਾ ਦਿਓ, ਜਦ ਉਬਾਲਣੇ ਧਰਦੇ ਜਦੀ ਪਾ ਦਿਓ। ਫਿਰ ਉਹ ਤੁਸੀਂ ਉਹਨੇ ਜਿਹੜਾ ਉਹਦਾ ਪਾਣੀ ਜਿਹਾ ਹੋਊਗਾ ਜੀ, ਜਦ ਮੂੰਹ ਫੁੱਟ ਗਏ ਮਾਂ ਦੇ ਤਾਂ ਉਹਨੇ ਉਹ ਤੁਸੀਂ ਉਹਨੇ ਪਾਣੀ ਪੀ ਲਿਆ ਕਰੋ। ਇਹਦੇ ਨਾਲ ਜਿਹੜੀ ਬਲੱਡ ਸਰਕੂਲੇਸ਼ਨ ਹੈ ਉਹ ਠੀਕ ਹੋ ਜਾਂਦੀ। ਸਮਾਂ ਸਮਾਪਤ ਹੋ ਗਿਆ ਜੀ। ਹਾਂਜੀ ਹੁਣ ਓਕੇ। ਤਿਲਾਂ ਦੇ ਤੇਲ ਦੇ ਵਿੱਚ ਥੋੜਾ ਨੂਣ ਪਾ ਕੇ ਉਹਦੀ ਤੁਸੀਂ ਮਾਲਿਸ਼ ਕਰ ਲਿਆ ਕਰੋ ਜੀ। ਠੀਕ ਹੈ ਜੀ। ਠੀਕ ਹੈ ਜੀ। ਬਾਕੀ ਜਿਹੜੇ ਰਹਿ ਗਏ ਅਗਲੇ ਵੀਕ। ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜਗਵੀਰ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ। ਓਕੇ ਜੀ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US।